ਅਕਾਲ ਤਖਤ ਸਾਹਿਬ ਦੇ ਸਨਮੁਖ ਹੋਈ ਕਿਸੇ ਕਾਰਵਾਈ ਨੂੰ ਦੁਨਿਆਵੀ ਜਿਹੜੀਆਂ ਅਦਾਲਤਾਂ ਨੇ ਜਾਂ ਸਿਸਟਮ ਆ ਉਹਦੇ ਚ ਵਰਤਿਆ ਨਹੀਂ ਜਾ ਸਕਦਾ। ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਨਹੀਂ ਪੇਸ਼ ਹੋ ਸਕਦਾ ਤੇ ਸਾਬਕਾ ਜਥੇਦਾਰ ਦਾ ਵੀ ਨਹੀਂ ਪੇਸ਼ ਹੋਣਾ ਬਣਦਾ। ਵੈਸੇ ਬਤੌਰ ਜਥੇਦਾਰ ਜਿੰਨਾ ਨਿਰਾਸ਼ ਗਿਆਨੀ ਰਘਵੀਰ ਸਿੰਘ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ, ਤੇ ਹੁਣ ਚੇਤੇ ਆ ਗਿਆ ਕਿ ਮੇਰੇ ਸਾਹਮਣੇ ਉਹ ਮੰਨਿਆ ਸੀ। ਇਹਦੇ ਨਾਲੋਂ ਚੰਗਾ ਸੀ ਕੋਈ ਉੱਥੇ ਹੋਰ ਆਪਦਾ ਕੋਈ ਸਿੱਖ ਕੋਈ ਹੋਰ ਬੰਦਾ ਸਰਕਾਰ ਖੜਾ ਕਰ ਲੈਂਦੀ, ਕੋਈ CID ਵਾਲਾ, ਕੋਈ ਥਾਣੇਦਾਰ, ਕੋਈ ਹੋਰ ਵੀ ਜੀ ਮੈਂ ਉਦੋਂ ਉੱਥੇ ਸੀ, ਮੇਰੇ ਸਾਹਮਣੇ ਆ, ਮੰਨਿਆ ਵਾ, ਦੇਖੋ ਜੀ ਆ ਵੀਡੀਓ ਆ, ਗੱਲ ਤਾਂ ਉਹੀ ਬਣ ਜਾਣੀ ਸੀ। ਪਰ ਪਤਾ ਨਹੀਂ ਕਿਉਂ ਕੌਮ ਦਾ ਜਲੂਸ ਕਢਾਉਣ ਵਾਲੀ ਗੱਲ ਕੀਤੀ ਆ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੋਂ ਇਹ ਗੱਲ ਕਹੀ ਗਈ। ਹੁਣ ਜਥੇਦਾਰ ਦੀ ਪਦਵੀ ਬਾਰੇ ਜੇ ਸੋਚੀਏ ਤਾਂ ਬਾਦਲ ਕਿਆ ਨੇ, ਜਿਹੜੇ ਜਥੇਦਾਰ ਤਾਂ ਉਹਨਾਂ ਦੀ ਬੋਲੀ ਬੋਲਦੇ ਆ ਉਹਨਾਂ ਦਾ ਤਾਂ ਬਾਅਦ ਵਿੱਚ ਵੀ ਖਿਆਲ ਰੱਖਦੇ ਆ, ਪਰ ਜਿਹੜਿਆਂ ਨੇ ਇਹਨਾਂ ਨੂੰ, ਚਾਹੇ ਉਹ ਗਿਆਨੀ ਭਾਈ ਰਣਜੀਤ ਸਿੰਘ ਜਥੇਦਾਰ ਤੇ ਚਾਹੇ ਇਹ ਗਿਆਨੀ ਹਰਪ੍ਰੀਤ ਸਿੰਘ ਆ, ਗਿਆਨੀ ਰਘਵੀਰ ਸਿੰਘ ਆ, ਇਹਨਾਂ ਨੂੰ ਫਿਰ ਇੰਨਾ ਕੁ ਡੱਕਰਦੇ ਆ, ਫਿਰ ਉਹ ਬਾਗੀ ਹੋ ਜਾਂਦੇ ਆ। ਬੜੇ ਮਸਲੇ ਨੇ, ਜਦੋਂ ਕਿਸੇ ਸਿੱਖ ਨੇ ਜਾਂ ਲੀਡਰ ਨੇ ਕੋਈ ਗੜਬੜ ਕੀਤੀ ਉਹਨੂੰ ਅਕਾਲ ਤਖਤ ਤੋਂ ਜਦੋਂ ਤਨਖਾਹ ਲੱਗ ਜਾਂਦੀ ਆ ਫਿਰ ਕੋਈ ਦੁਬਾਰਾ ਨਹੀਂ ਕਹਿੰਦਾ। ਪਰ ਇੱਥੇ ਤਾਂ ਸੁਖਬੀਰ ਹੋਣਾ ਨੇ ਵੀ ਚੰਦ ਚਾੜਿਆ ਹੋਇਆ, ਇਹ ਮੁੱਕਰ ਗਏ। ਤੇ ਜੇ ਮੁੱਕਰ ਗਏ ਸੀਗੇ, ਜੇ ਉਹਨਾਂ ਨੇ ਤਨਖਾਹ ਭੁਗਤੀ ਨਹੀਂ ਪੂਰੀ, ਤਾਂ ਫਿਰ ਅੱਜ ਇਹ ਜਿਹੜਾ ਹੈਗਾ ਗਿਆਨੀ ਰਘਵੀਰ ਸਿੰਘ, ਇਹਨੂੰ ਪੁੱਛਣਾ ਤੇ ਇਹ ਬਣਦਾ ਫਿਰ ਉਦੋਂ ਸਰਟੀਫਿਕੇਟ ਕਿਉਂ ਫੜਾਦਾ ਸੀਗਾ ਵੀ ਤੁਸੀਂ ਆਪਦੀ ਤਨਖਾਹ ਮੁਕੰਮਲ ਕਰ ਲਈ ਹੈ। ਜੇ ਕੱਦ ਕਰਦਾਰ ਵਾਲੇ ਲੋਕ ਹੁੰਦੇ, ਜੇ ਸਮਝਦਾਰ ਲੋਕ ਹੁੰਦੇ ਤਾਂ ਕਾਹਨੂੰ ਇਹ ਭਾਣੇ ਵਾਪਰਦੇ। ਪਹਿਲਾਂ ਵੀ ਇੱਕ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁੰਦਿਆਂ ਇਹ ਹਾਈ ਕੋਰਟ ਚਲੇ ਗਿਆ ਸੀ ਕਿ ਜੀ ਮੈਨੂੰ ਕਿਤੇ ਲਾਹ ਨਾ ਦੇਣ ਜਥੇਦਾਰੀ ਤੋਂ। ਇਹ ਕੀ ਤਰੀਕਾਕਾਰ ਹੋਇਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV4 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅਕਸਰ ਇਹ ਗੱਲ ਕਰਦੇ ਹਾਂ ਕਿ ਪੰਜਾਬ ਨੂੰ ਕਿਵੇਂ ਪੰਜਾਬ ਦੇ ਮੂਲ ਵਾਸੀ ਜਾਂ ਸਥਾਨਕ ਲੋਕਾਂ ਲਈ ਇੱਥੇ ਰਹਿਣਾ ਦੁੱਭਰ ਕੀਤਾ ਜਾ ਰਿਹਾ, ਤੇ ਪੰਜਾਬ ਦੀ ਬੋਲੀ ਨੂੰ, ਧਰਮ ਨੂੰ, ਪੰਜਾਬ ਦੀ ਸਿਵਲਾਈਜੇਸ਼ਨ ਨੂੰ, ਸੱਭਿਆਚਾਰ ਨੂੰ ਪਲਿਊਟ ਕਰਨ ਲਈ ਦੂਜੇ ਸੂਬਿਆਂ ਦੇ, ਦੂਜੇ ਧਰਮਾਂ ਦੇ, ਦੂਜੀਆਂ ਕੌਮਾਂ ਦੇ, ਦੂਜੇ ਸੱਭਿਆਚਾਰਾਂ ਦੇ ਲੋਕ ਇੱਥੇ ਧੜਾ ਧੜ ਲਿਆ ਕੇ ਵਸਾਏ ਜਾ ਰਹੇ। 10 ਦਿਨ ਪਹਿਲਾਂ ਬਠਿੰਡੇ 'ਚ ਇੱਕ ਰੌਲਾ ਪਿਆ ਸੀਗਾ, ਉੱਥੋਂ ਦੇ ਲੋਕਾਂ ਨੇ, ਉਹ ਵੀ ਹਿੰਦੂ ਭਰਾਵਾਂ ਨੇ, ਇਹ ਮੁੱਦਾ ਉਠਾਇਆ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਦੂਜੇ ਸੂਬਿਆਂ ਦੇ ਲੋਕਾਂ ਨੇ ਆ ਕੇ ਨਜਾਇਜ਼ ਕਬਜ਼ੇ ਕਰ ਲਏ ਆ ਤੇ ਝੁੱਗੀਆਂ ਝੌਂਪੜੀਆਂ ਉਹਨਾਂ ਨੇ ਬਣਾ ਲਈਆਂ। ਉਸ ਮੌਕੇ ਐਜੀਟੇਸ਼ਨ ਜਦੋਂ ਹੋਈ ਤਾਂ ਜਿਹਨੇ ਆਵਾਜ਼ ਬੁਲੰਦ ਕੀਤੀ ਸੀ ਉਸ ਹਿੰਦੂ ਨੌਜਵਾਨ ਨੂੰ ਫੜ ਕੇ ਕੇਸ ਬਣਾ ਕੇ ਉਹਨੂੰ ਜੇਲ੍ਹ ਭੇਜਤਾ। ਹੁਣ ਉਸ ਮਸਲੇ ਉੱਤੇ ਇਹ ਕੁਝ ਗੱਲਾਂ ਜਦੋਂ ਸਾਹਮਣੇ ਆਈਆਂ ਵੀ ਇਹਨਾਂ ਨੂੰ ਤਾਂ ਬਿਜਲੀ ਦੇ ਮੀਟਰ ਵੀ ਜਾਂ ਬਿਜਲੀ ਨਜਾਇਜ਼ ਲਾਉਣ ਦੇ ਸਾਧਨ ਵੀ ਇਹਨਾਂ ਨੂੰ ਦਿੱਤੇ ਹੋਏ ਨੇ, ਇਹਨਾਂ ਦੇ ਕੋਲੇ ਸੁੱਖ ਸਹੂਲਤਾਂ ਸਾਰੀਆਂ ਨੇ, ਉਹਨਾਂ ਝੁੱਗੀਆਂ ਦੇ ਵਿੱਚ AC ਲੱਗੇ ਨੇ ਜਾਂ ਹੋਰ ਲੋੜਾਂ ਜੀਵਨ ਦੀਆਂ ਸਾਰੀਆਂ ਉੱਤੇ ਹੈਗੀਆਂ। ਪਰ ਖਾਸ ਗੱਲ ਇਹ ਕਿ ਉਹਨਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਨੇ ਤੇ ਆਧਾਰ ਕਾਰਡ ਵੀ ਬਣੇ ਹੋਏ ਨੇ, ਯਾਨੀ ਕਿ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੇ ਉਦੋਂ ਕਿਹਾ ਸੀਗਾ ਕਿ ਇਹ ਜੀ ਬਾਦਲ ਸਾਹਿਬ ਦੇ ਟਾਈਮ ਤੇ ਸਾਡੇ ਤੇ ਕਿਰਪਾ ਹੋਈ ਆ ਜਿਹੜੇ ਇਹ ਸਾਰੇ ਡਾਕੂਮੈਂਟਸ ਬਣਾ ਸਕੇ। ਹੁਣ ਜੇਕਰ ਵੋਟਾਂ ਨੂੰ ਮੁੱਖ ਰੱਖ ਕੇ ਉਸ ਮੌਕੇ ਬਾਦਲ ਸਰਕਾਰ ਨੇ ਜਾਂ ਬਾਦਲ ਦਲੀਆਂ ਨੇ ਉਹਨਾਂ ਨੂੰ ਇਹ ਡਾਕੂਮੈਂਟ ਬਣਵਾਏ, ਹੁਣ ਵਾਲੀ ਸਰਕਾਰ ਫਿਰ ਕਿਹੜਾ ਘੱਟ ਆ। ਪੰਜਾਬ ਦੇ ਲਈ ਤਾਂ ਕਿਸੇ ਨੇ ਵੀ ਸੋਚਣਾ, ਪੰਜਾਬੀ ਲੋਕਾਂ ਲਈ, ਪੰਜਾਬੀ ਲੋਕਾਂ ਦੀ ਵੋਟ ਵੀ ਸ਼ਾਇਦ ਕੋਈ ਮੈਟਰ ਨਹੀਂ ਕਰਦੀ ਇਹਨਾਂ ਲਈ। ਉਹ ਹੁਣ ਭਾਣਾ ਇਹ ਵਾਪਰਿਆ ਕਿ ਬਠਿੰਡੇ ਦੇ ਲੋਕ ਹੱਕੇ ਬੱਕੇ ਨੇ ਕਿ ਉਹਨਾਂ ਝੁੱਗੀ ਝੌਂਪੜੀ ਵਾਲਿਆਂ ਨੂੰ ਸ਼ਹਿਰ ਦੇ ਵਿੱਚ ਹੀ ਥਾਂ ਥਾਂ ਦੇ ਉੱਤੇ ਪਲਾਟ ਕੱਟ ਕੇ ਦਿੱਤੇ ਜਾ ਰਹੇ ਆ। ਜਿਹੜੇ ਉਹਨਾਂ ਨੂੰ ਪਲਾਟ ਕੱਟ ਕੇ ਦਿੱਤੇ ਜਾ ਰਹੇ ਨੇ ਉੱਥੇ ਲੋਕ ਜਾ ਕੇ ਬਠਿੰਡੇ ਦੇ ਪਿੱਟਦੇ ਨੇ,
ਪ੍ਰਸ਼ਾਸਨ ਨੂੰ ਕਿ ਜੀ ਇਸ ਪੰਜਾਬ ਦੇ ਅਸਲ ਵਾਸੀ ਜਿਹੜੀਆਂ ਅਨੁਸੂਚਿਤ ਜਾਤੀਆਂ ਨੇ ਜਾਂ ਕਈ ਬੇਜ਼ਮੀਨੇ ਲੋਕ ਨੇ, ਹੁਣ ਤਾਂ ਕਈ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਪਰਿਵਾਰ ਵਸਦੇ ਨੇ ਜਿਨ੍ਹਾਂ ਕੋਲੇ ਆਪਣਾ ਘਰ-ਬਾਰ ਨਹੀਂ ਹੈਗਾ, ਉਹਨਾਂ ਦੀ ਬਜਾਏ ਤੁਸੀਂ ਆਊਟਸਾਈਡਰਸ ਜਿਹੜੇ ਬਾਹਰੋਂ ਆਏ ਨੇ, ਇੱਕ ਤਰੀਕੇ ਨਾਲ ਉਹ ਨਜਾਇਜ਼ ਇੱਥੇ ਆ ਕੇ ਰਹਿਣ ਲੱਗੇ ਨੇ, ਧਾੜਵੀ ਟਾਈਪ ਕੰਮ ਆ, ਉਹਨਾਂ ਦਾ ਇੰਨਾ ਕਿਉਂ ਸੋਚਿਆ ਜਾ ਰਿਹਾ? ਤੇ ਇਹ ਗੱਲ ਚੰਡੀਗੜ੍ਹ 'ਚ ਵੀ ਵਾਪਰੀ ਆ ਕਿ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਜਦੋਂ ਉਹਨਾਂ ਨੇ ਫਲੈਟ ਬਣਾ ਕੇ ਦੇ, ਤੇ ਫਲੈਟ ਬਣਾ ਕੇ ਬਾਅਦ 'ਚ ਉਹਨਾਂ ਨੇ ਫਲੈਟ ਤਾਂ ਜਾਂ ਵੇਚਤੇ ਜਾਂ ਕਿਰਾਏ ਤੇ ਚੜਾਤੇ, ਆਪ ਫਿਰ ਨਵੇਂ ਥਾਂ ਤੇ ਝੁੱਗੀ ਪਾ ਲਈ ਵੀ ਹੁਣ ਸਾਨੂੰ ਨਵਾਂ ਫਲੈਟ ਬਣਾ ਕੇ ਦੇ ਦਿਓ। ਇਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਜਿਹੜੇ ਆਪਦੇ ਸਾਧਨ ਨੇ, ਆਪਦੀਆਂ ਚੀਜ਼ਾਂ ਨੇ, ਉਹ ਪੰਜਾਬੀਆਂ ਲਈ ਤਾਂ ਹੈ ਨਹੀਂ, ਆਊਟਸਾਈਡਰਸ ਲਈ ਹੈਗੀ। ਤੇ ਇਹ ਗੱਲ ਕੱਲੀ ਇੰਨੀ ਕੁ ਨਹੀਂ ਹੈ, ਇਹਦੇ ਵਿੱਚ ਬਹੁਤ ਕੁਝ ਆ। ਇਹਦੇ ਨਾਲ ਕਈ ਪੱਖ ਜੁੜੇ ਹੋਏ ਨੇ, ਜਿਵੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨ 'ਚ ਕਲੋਨੀਆਂ ਬਣੀਆਂ ਸੀ, ਉਹ ਕਲੋਨੀਆਂ ਵੀ ਹੁਣ ਯੂਪੀ ਬਿਹਾਰ ਦੇ ਤੇ ਆਊਟਸਾਈਡਰ ਲੋਕਾਂ ਨੇ ਭਰਤੀਆਂ। ਪੰਜਾਬੀ ਬੰਦੇ ਲਈ ਇੱਥੇ ਕੋਈ ਹੈ ਨਹੀਂਗਾ ਕੋਈ ਸਿਸਟਮ। ਤੇ ਜਿਹੜੇ ਪੰਜਾਬ ਦੇ ਕਿਸੇ ਬੰਦੇ ਨੇ ਬਾਹਰ ਜਾ ਕੇ ਕਿਸੇ ਦੂਜੇ ਸੂਬੇ 'ਚ ਰਿਹਾਇਸ਼ ਕਰਨੀ ਹੋਵੇ, ਉਹਨੇ ਉੱਥੇ ਜਾ ਕੇ ਡਾਕੂਮੈਂਟ ਬਣਾਉਣੇ ਹੋਣ, ਆਧਾਰ ਕਾਰਡ ਜਾਂ ਕੋਈ ਹੋਰ, ਉਹਦੀਆਂ ਤਾਂ ਚੀਕਾਂ ਪੈ ਜਾਂਦੀਆਂ ਨੇ। ਪਰ ਪੰਜਾਬੀ ਬੰਦੇ ਇੱਥੇ ਹੈਰਾਨ ਪਰੇਸ਼ਾਨ ਨੇ ਕਿ ਦੂਜੇ ਸੂਬਿਆਂ ਦੇ ਲੋਕਾਂ ਨੂੰ ਡਾਕੂਮੈਂਟ ਕਿਵੇਂ ਸਕਿੰਟਾਂ 'ਚ ਬਣਾ ਕੇ ਦੇ ਦਿੱਤੇ ਜਾਂਦੇ। 15-20 ਸਾਲ ਪੁਰਾਣੀ ਗੱਲ ਆ, 2003-4 ਦੀ। ਮੈਂ ਸਾਡੇ ਦਲ ਖਾਲਸਾ ਜਥੇਬੰਦੀ ਦੇ ਵੱਲੋਂ ਇਸ ਮਸਲੇ ਉੱਤੇ ਪੰਜਾਬ ਦੇ ਵਿੱਚ ਬਾਹਰੋਂ ਆਏ ਲੋਕਾਂ ਦੀ ਸਮੱਸਿਆ ਉੱਤੇ ਰਿਸਰਚ ਕਰ ਰਿਹਾ ਸੀ। ਉਦੋਂ ਕ੍ਰਾਈਮ ਬਾਰੇ ਥਾਣਿਆਂ 'ਚ ਗਏ ਤੇ ਹੋਰ ਜਿਹੜਾ ਵੀ ਕਿੰਨਾ ਪੈਸਾ ਜਾ ਰਿਹਾ, ਸਾਰੇ ਪੱਖਾਂ ਤੋਂ ਇੱਕ ਬਹੁਤ ਵੱਡਾ ਖੋਜ ਪੇਪਰ ਤਿਆਰ ਕਰ ਰਹੇ। ਉਦੋਂ ਪਤਾ ਲੱਗਿਆ ਕਿ ਮਾਈਗ੍ਰੈਂਟ ਲੇਬਰ ਦੇ ਉੱਤੇ 3 ਰਿਸਰਚ ਹੋ ਚੁੱਕੀਆਂ ਨੇ ਯੂਨੀਵਰਸਿਟੀ ਪੱਧਰ ਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ, PAU ਲੁਧਿਆਣੇ ਨੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਰਿਸਰਚ ਕਰਾਈਆਂ ਨੇ, ਤੇ ਉਹ ਡਾਕਟਰੇਟ ਦੀ ਡਿਗਰੀ ਉਹਨਾਂ ਨੂੰ ਦਿੱਤੀ ਗਈ ਆ ਬੰਦੇ ਨੂੰ। ਬਹੁਤ ਸਾਰੇ ਹੱਕੇ ਬੱਕੇ ਕਰ ਦੇਣ ਵਾਲੇ ਜਾਣੀ ਕਿ ਉਹਦੇ ਵਿੱਚ ਤੱਥ ਸਾਹਮਣੇ ਆਏ। ਕਈ ਚੀਜ਼ਾਂ ਜਿਹੜੀਆਂ ਅੱਜ ਵੀ ਜਦੋਂ ਕੋਈ ਕਿਸੇ ਨੂੰ ਦੱਸੀਏ ਤਾਂ ਉਹ ਕਹੂਗਾ ਲੈ ਯਾਰ ਆਹ ਤਾਂ ਕਦੇ ਸੋਚਿਆ ਹੀ ਨਹੀਂ। ਹੁਣ ਜਿਹੜੀ ਪੰਜਾਬ ਦੇ ਵਿੱਚ ਬਾਹਰੋਂ ਆਏ ਲੋਕਾਂ ਦੀ ਇਹ ਸਮੱਸਿਆ, ਇਹਦੇ ਵਾਸਤੇ ਕਿੰਨੇ ਕੁ ਲੋਕ ਮੰਨ ਸਕਦੇ ਆ ਕਿ ਖਾੜਕੂ ਲਹਿਰ ਦੇ ਦਿਨਾਂ ਵਿੱਚ ਜਦੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪੰਜਾਬੀ ਬੰਦੇ ਲਈ ਜਿਉਣਾ ਔਖਾ ਸੀ, ਉਸ ਮੌਕੇ ਯੂਪੀ ਬਿਹਾਰ ਤੇ ਹੋਰਨਾਂ ਸੂਬਿਆਂ ਦੇ ਲੋਕ ਜਿਹੜੇ ਇਸ ਤੋਂ ਪਹਿਲਾਂ, ਖਾੜਕੂ ਲਹਿਰ ਤੋਂ ਪਹਿਲਾਂ, ਸੀਜ਼ਨਲ ਲੇਬਰ ਯਾਨੀ ਕਿ ਉਹ ਹਾੜੀ ਸੌਣੀ ਆਉਂਦੇ ਸੀਗੇ, ਯਾਨੀ ਕਿ ਝੋਨਾ ਜਦੋਂ ਲਾਉਣਾ ਉਦੋਂ ਆਉਣਾ ਉਹਨਾਂ ਨੇ, ਤੇ ਝੋਨਾ ਵੱਢਣ ਮੌਕੇ ਆਉਣਾ, ਕਣਕ ਦੀ ਵਢਾਈ ਮੌਕੇ ਵੀ ਆਉਂਦੇ ਸੀ। ਪਰ ਉਹ ਇੱਥੇ ਬਹੁਤਾ ਚਿਰ ਰਹਿੰਦੇ ਨਹੀਂ ਸੀ, ਉਹ ਲੇਬਰ ਕਰਕੇ ਮੁੜ ਜਾਂਦੇ ਸੀ। ਬਹੁਤ ਘੱਟ ਸੀ ਕਿ ਕੋਈ ਇੱਥੇ ਬੰਦਾ ਪੱਕੇ ਰਹਿ ਜਾਵੇ। ਪਰ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਇਹ ਪਾਠ ਉਹਨਾਂ ਨੇ ਪੜ੍ਹ ਲਿਆ ਕਿ ਇੱਥੇ ਪੱਕੇ ਟਿਕਾਣੇ ਬਣਾਈਏ। ਫਿਰ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਵਸੋਂ ਹੋਣ ਦੇ ਨਾਲ ਨਾਲ, ਮੋਟਰਾਂ ਤੇ ਪਿੰਡਾਂ 'ਚ ਵਸੋਂ ਹੋਣ ਦੇ ਨਾਲ ਨਾਲ, ਜਿਹੜੇ ਇੱਥੋਂ ਦੇ ਲੋਕਲ ਲੋਕ ਕੰਮ ਕਰਦੇ ਸੀ ਉਹ ਸਾਰੇ ਉਹਨਾਂ ਨੇ ਹੌਲੀ ਹੌਲੀ ਹਥਿਆ ਲਏ। ਫਿਰ ਸਰਕਾਰੀ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਕੰਮ ਵਾਲੀ ਜਿਹੜੀ ਮਾਈ ਰੱਖਣੀ ਸੀ ਉਹ ਉਹਨਾਂ ਵਿੱਚੋਂ ਰੱਖ ਲਈ। ਫਿਰ ਉਹਨੇ ਕਿਹਾ ਕਿ ਆ ਜੀ ਮੇਰੇ ਘਰ ਵਾਲਾ ਜਾਂ ਮੇਰਾ ਮੁੰਡਾ, ਉਹਨੇ ਕਹਿਣਾ ਠੀਕ ਆ ਉੱਥੇ ਇਹਨੂੰ ਮਾਲੀ ਰਖਾ ਦਿੰਦੇ ਆ। ਹੌਲੀ ਹੌਲੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਚੌਥਾ ਦਰਜਾ ਕਰਮਚਾਰੀ ਹੁੰਦੇ ਆ ਉਹ ਬਹੁਤੇ ਜ਼ਿਆਦਾ ਇਹਨਾਂ ਲੋਕਾਂ ਨਾਲ ਭਰ ਦਿੱਤੇ ਗਏ। ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਿਆ ਜਾਂ ਪੰਜਾਬੀਆਂ ਨੇ ਇੰਨੀ ਬੇਅਕਲੀ ਕੀਤੀ ਕਿ ਪੰਜਾਬੀ ਲੋਕਾਂ ਦਾ ਹੱਕ ਮਾਰ ਮਾਰ ਕੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ 'ਚ ਵਸਾਈ ਗਏ। ਖਾੜਕੂ ਲਹਿਰ ਦੇ ਡਿੱਗਣ ਸਾਰ ਬਾਅਦ ਵਿੱਚ ਪੰਜਾਬ ਦੇ ਵਿੱਚ ਇੱਕਦਮ ਲੋਕਾਂ ਨੇ ਦੇਖਿਆ ਵੀ ਛੱਠ ਪੂਜਾ ਜਾਂ ਕਈ ਇਹੋ ਜਿਹੇ ਤਿਉਹਾਰ ਲੁਧਿਆਣੇ 'ਚ ਜਾਂ ਹੋਰਨਾਂ ਥਾਵਾਂ ਤੇ ਮਨਾਉਣ ਵਾਲੀਆਂ ਹੇੜਾਂ, ਤੇ ਉਹਨਾਂ ਨੇ ਆਪਦੇ ਦਿਨ ਵੀ ਮਨਾਉਣੇ ਆ ਤੇ ਉਹ ਸਾਰਾ ਕੁਝ। ਔਰ ਹੈਰਾਨੀ ਦੀ ਗੱਲ ਇਹ ਆ ਕਿ ਉਹਨਾਂ ਲੋਕਾਂ ਨੂੰ ਖਾੜਕੂ ਲਹਿਰ ਦਾ ਕੋਈ ਜਿਵੇਂ ਅਸਰ ਹੀ ਨਹੀਂ ਸੀ।
ਪੰਜਾਬੀ ਬੰਦੇ ਦੇ ਉੱਤੇ ਅਸਰ ਹੋ ਰਿਹਾ ਸੀ, ਉਹਨਾਂ ਲਈ ਉਹ ਮੌਕਾ ਇੱਕ ਸਭ ਤੋਂ ਜਾਣੀ ਕਿ ਖੂਬਸੂਰਤ ਮੌਕਾ ਸੀਗਾ। ਤੇ ਉਦੋਂ ਉਹਨਾਂ ਲੋਕਾਂ ਲਈ ਪੰਜਾਬ ਜਿਹੜਾ ਸੀ ਉਹ ਉਵੇਂ ਸੀ ਜਿਵੇਂ ਸਾਡੇ ਪੰਜਾਬੀ ਬੰਦੇ ਲਈ ਕੈਨੇਡਾ ਅਮਰੀਕਾ। ਉੱਥੇ ਭੋਜਪੁਰੀ ਕਈ ਫਿਲਮਾਂ ਬਣੀਆਂ ਨੇ, ਉਹ ਫਿਲਮਾਂ ਦੇ ਨਾਂ ਵੀ ਇੱਥੇ ਇੱਕ ਵਾਰੀ ਮੈਂ ਸਾਰੇ ਲਿਖੇ, ਜਿਹਦੇ ਵਿੱਚ ਜਿਹੜਾ ਫਿਲਮ ਦੀ ਸਟੋਰੀ ਦਾ ਥੀਮ ਸੀਗਾ ਉਹ ਇਹੀ ਸੀਗਾ, ਜਿਵੇਂ ਇੱਕ ਫਿਲਮ ਦੇ ਵਿੱਚ ਐਂਡ ਦੇ ਉੱਤੇ ਫਿਰ ਉਹ ਜਿਹੜੀ ਕੁੜੀ ਆ, ਜਨਾਨੀ ਆ, ਉਹ ਸ਼ਾਹੂਕਾਰ ਜਿਹੜਾ ਉਹਨੂੰ ਤੰਗ ਕਰਦਾ, ਉਹਨੂੰ ਉਹ ਕਹਿੰਦੀ ਆ ਵੀ ਤੂੰ ਹੁਣ ਬੜੀਆਂ ਚੌੜਾਂ ਜਿਹੀਆਂ ਨਾ ਕਰਿਆ ਕਰ, ਵੀ ਇਹ ਜਿਹੜਾ ਮੇਰਾ ਬੱਚਾ, ਇਹਦਾ ਮੁੰਡਾ ਡੈਡੀ ਆ ਜਿਹੜਾ, ਉਹਦਾ ਮੁੰਡੇ ਦਾ ਨਾਂ ਲੈ ਕੇ ਵੀ ਇਹਦਾ ਪਾਪਾ ਬਾਊ ਜੋ ਵੀ, ਉਹ ਕਹਿੰਦੀ ਆ ਵੀ ਉਹ ਪੰਜਾਬ ਚਲੇ ਗਿਆ ਹੁਣ, ਯਾਨੀ ਕਿ ਸਾਰੇ ਸੁਪਨੇ ਪੂਰੇ ਹੋ ਜਾਣਗੇ ਤੇ ਲਾ ਦਿਆਂਗੇ ਤੇਰੇ ਕਰਜ਼ੇ ਪੁਰਜੀ। ਪੰਜਾਬ ਦੀ ਫਿਜ਼ਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਜਿਹੜੇ ਸਿਧਾਂਤ ਨੇ, ਇੱਥੇ ਕੋਈ ਸੁੱਚ ਭਿੱਟ ਨਹੀਂ ਹੈਗੀ, ਛੂਤ ਛਾਤ ਨਹੀਂ ਹੈਗੀ, ਇੱਥੇ ਬਾਕੀ ਸਾਰੇ ਭਾਰਤ ਨਾਲੋਂ ਖੁੱਲ੍ਹਦਿਲਾ ਕੰਮ ਆ। ਸੋ ਇਹ ਸਾਰੀਆਂ ਚੀਜ਼ਾਂ ਸਾਡੀ ਜੀ ਦਾ ਜੰਜਾਲ ਬਣ ਗਈ। ਅੱਜ ਇਹਨਾਂ ਚੀਜ਼ਾਂ ਕਰਕੇ ਪੰਜਾਬ ਦੇ ਵਿੱਚ ਸਾਡੇ ਬੰਦੇ ਜਿਹੜੇ ਨੇ ਉਹ ਪਿੱਟਦੇ ਫਿਰਦੇ ਨੇ ਕਿ ਸਾਡੀ ਆਬਾਦੀ ਘਟ ਗਈ, ਤੇ ਫੈਕਟਰੀਆਂ ਦੇ ਵਿੱਚ ਛੇਤੀ ਕੀਤੇ। ਪਹਿਲਾਂ ਲੋਕ ਧੀਆਂ ਭੈਣਾਂ ਨੂੰ ਇਸ ਤਰ੍ਹਾਂ ਕੰਮ ਨਹੀਂ ਸੀ, ਪਰ ਹੁਣ ਵਕਤ ਆ ਗਿਆ ਵਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ, ਉੱਥੇ ਪਿੰਡੂ ਖਾਸ ਤੌਰ ਤੇ ਇਲਾਕੇ 'ਚ ਜਿਹੜੀਆਂ ਫੈਕਟਰੀਆਂ ਨੇ ਉੱਥੇ ਕੁੜੀਆਂ ਨੂੰ ਭੇਜਦੇ ਆ, ਤੇ ਉੱਥੇ ਜਦੋਂ ਉਹ ਯੂਪੀ ਬਿਹਾਰ ਦੇ ਲੋਕਾਂ ਦੇ ਸੰਪਰਕ 'ਚ ਆਉਂਦੀਆਂ ਨੇ ਤਾਂ ਕਈ ਉਹਦੇ 'ਚ ਮੰਦਭਾਗੇ ਭਾਣੇ ਵੀ ਵਾਪਰਦੇ, ਬਹੁਤ ਕੁਝ ਵਾਪਰ ਰਿਹਾ। ਕੁੱਲ ਮਿਲਾ ਕੇ ਮਾਈਗ੍ਰੈਂਟ ਲੇਬਰ ਦੀ ਪ੍ਰੋਬਲਮ ਜਿਹੜੀ ਆ, ਉਹਦੇ ਵਿੱਚ ਇੱਕ ਹੋਰ ਨਵਾਂ ਚੱਲਿਆ ਕੰਮ। ਪਹਿਲਾਂ ਪੰਜਾਬ ਦੇ ਵਿੱਚ ਭਿਖਾਰੀ ਭਿਖਾਰੀਆਂ ਵਾਲਾ ਜਿਹੜਾ ਸਿਸਟਮ ਸੀ ਉਹ ਨਹੀਂ ਸੀ ਹੁੰਦਾ। ਭਿਖਾਰੀ ਪੰਜਾਬ ਦੇ ਵਿੱਚ ਗੱਲ ਕੋਈ ਲੋੜ ਹੀ ਨਹੀਂ ਸੀ ਇੱਥੇ, ਮਤਲਬ ਕਿਉਂਕਿ ਹਰ ਚੀਜ਼ ਮਿਲਦੀ ਆ, ਪੰਜਾਬੀ ਦਿਆਲੂ ਨੇ, ਕਿਰਪਾਲੂ ਨੇ। ਪਰ ਹੁਣ ਪੰਜਾਬ ਦੇ ਹਰ ਮੋੜ ਦੇ ਉੱਤੇ ਤੁਹਾਨੂੰ, ਔਰ ਅੱਜ ਹੀ ਆ ਮੈਂ ਵੀਡੀਓ ਦੇਖ ਰਿਹਾ, 50,000 ਰੁਪਇਆ, 50,000 ਇੱਕ ਦਿਨ ਦਾ। ਇੱਕ ਬਜ਼ੁਰਗ ਆ ਫੜਿਆ ਹੋਇਆ ਮੇਰੇ ਸਾਹਮਣੇ ਆ ਵੀਡੀਓ, ਪੁਲਿਸ ਵਾਲੇ ਖੜੇ ਆ, ਹੋਰ ਲੋਕ ਖੜੇ ਆ, ਉਹਦੇ ਕੋਲੋਂ ਮਿਲਿਆ ਇੱਕ ਦਿਨ ਦੀ ਕਮਾਈ। ਇਹਦਾ ਮਤਲਬ ਇਹ ਹੈਗਾ ਕਿ ਪੰਜਾਬੀ ਆਪ ਚਾਹੇ ਜਿੰਨੇ ਮਰਜ਼ੀ ਔਖੇ ਨੇ, ਪਰ ਇਹਨਾਂ ਦਾ ਖਿਆਲ ਰੱਖਦੇ ਆ ਪੂਰਾ ਕਿ ਇਹ ਨਾ ਕਿਤੇ ਭੁੱਖੇ ਮਰ ਜਾਣ ਭਿਖਾਰੀ। ਤੇ ਉਸ ਬਜ਼ੁਰਗ ਨੂੰ ਉਹਦੇ ਮੁੰਡੇ ਛੱਡ ਕੇ ਜਾਂਦੇ ਆ ਰੋਜ਼, ਜਿਵੇਂ ਡਿਊਟੀ ਤੇ। ਕਈਆਂ ਦੇ ਬਾਰੇ ਪਤਾ ਲੱਗ ਰਿਹਾ ਕਿ ਪੰਜਾਬ 'ਚ ਜਿਹੜੇ ਭਿਖਾਰੀ ਨੇ ਉਹ ਲੱਖਾਂ ਪਤੀ ਕਰੋੜਾਂ ਪਤੀ ਨੇ। ਸੋ ਪੰਜਾਬ ਦੇ ਵਿੱਚ ਬਾਹਰੋਂ ਆਏ ਲੋਕਾਂ ਰਾਹੀਂ ਕਿਵੇਂ ਪੰਜਾਬ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਉਹਦੀ ਇੱਕ ਹੋਰ ਬੜੀ, ਜਿੱਥੋਂ ਮੈਨੂੰ ਬਹੁਤ ਪੀੜ ਹੋ ਰਹੀ ਹੈ। ਮੇਰੇ ਸਾਹਮਣੇ ਇੱਕ ਅੰਮ੍ਰਿਤਧਾਰੀ ਸਫੈਦ ਦਾੜੀ ਵਾਲਾ ਬਜ਼ੁਰਗ ਵਾ, ਜਿਹਦਾ ਜਿਹੜਾ ਅੱਡਾ ਬਣਾਇਆ ਹੋਇਆ, ਜਿੱਥੇ ਉਹ ਪੂੜੀਆਂ ਛੋਲੇ ਜਾਂ ਕੁਝ ਹੋਰ ਬਣਾ ਕੇ ਲੋਕਾਂ ਨੂੰ ਵੇਚਦਾ, ਉਹ ਢਾਉਣ ਲਈ ਕਮੇਟੀ ਵਾਲੇ ਆਏ ਹੋਏ ਨੇ, ਉਹ ਹੱਥ ਬੰਨ ਰਿਹਾ। ਮੈਂ ਅਜੇ ਤੱਕ ਇਹਦੇ ਵਾਂਗੂ ਕੋਈ ਰੋਂਦਾ ਪਿੱਟਦਾ ਕਲਪਦਾ ਭਈਆ ਨਹੀਂ ਦੇਖਿਆ। ਅੰਮ੍ਰਿਤਸਰ, ਜਲੰਧਰ, ਲੁਧਿਆਣੇ, ਕਿਸੇ ਵੀ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਕਦੇ ਭਈਏ ਨੂੰ ਮੈਂ ਅੱਜ ਤੱਕ ਕਦੇ ਰੋਂਦੇ ਪਿੱਟਦੇ ਨਹੀਂ ਦੇਖਿਆ ਵੀ ਕਮੇਟੀ ਵਾਲੇ ਆ ਗਏ ਤੇ ਮੇਰੀ ਜਿਵੇਂ ਆਹ ਬਜ਼ੁਰਗ ਚਿੱਟੀ ਦਾੜੀ ਵਾਲਾ ਰੋ। ਇਹ ਇਕੱਲਾ ਪੰਜਾਬੀ ਬੰਦਿਆਂ ਦੇ ਨਾਲ ਏਦਾਂ ਕਿਉਂ ਹੋ ਰਿਹਾ? ਪੰਜਾਬੀ ਬੰਦਾ ਜਾਣੀ ਕਿ ਮੈਂ ਮੰਨ ਲਓ ਪਿੰਡ ਤੋਂ ਆ ਗਿਆ ਲੁਧਿਆਣੇ, ਮੈਂ ਇੱਥੇ ਆਧਾਰ ਕਾਰਡ ਬਦਲਾਉਣਾ ਹੋਵੇ ਜਾਂ ਕੋਈ ਮੈਂ ਹੋਰ ਡਾਕੂਮੈਂਟ ਬਣਾਉਣਾ ਹੋਵੇ, ਦਫ਼ਤਰ ਵਾਲੇ ਰਾਹ ਹੀ ਨਹੀਂ ਦਿੰਦੇ। ਪਰ ਇਹਨਾਂ ਲਈ ਜਿਵੇਂ ਸਪੈਸ਼ਲ ਆਰਡਰ ਆਏ ਹੋਣ, ਸਪੈਸ਼ਲ ਆਰਡਰ ਆਏ ਹੋਣ ਕਿ ਤੁਸੀਂ ਇਹ ਜਦੋਂ ਕਿਤੇ ਭਈਏ ਦਾ ਮਸਲਾ, ਤੁਸੀਂ ਉਧਰ। ਹੁਣ ਇੱਕ ਹੋਰ ਘਟਨਾ 'ਚ ਵਾਪਰੀ ਆ ਸੋਸ਼ਲ ਮੀਡੀਆ ਤੇ, ਤੁਸੀਂ ਸਾਰੇ ਅੱਜ ਦੇਖੋਗੇ ਕਿ ਕੋਈ ਫਰੂਖਾਬਾਦ ਸ਼ਹਿਰ ਹੈ, ਉੱਥੇ ਵਹਿਸ਼ੀ ਭੀੜ ਨੇ ਇੱਕ ਸਰਦਾਰ ਸਿੱਖ ਅੰਮ੍ਰਿਤਧਾਰੀ ਡਰਾਈਵਰ ਨੂੰ ਘੇਰ ਲਿਆ ਤੇ ਉਹਨੂੰ 300-400 ਬੰਦਾ ਕੁੱਟਣ ਪੈ ਗਿਆ। ਬਹੁਤ ਉਹਦੀ ਦੁਰਗਤੀ ਕਰਨ ਲੱਗੇ ਹੋਏ ਨੇ। ਅੰਦਰ ਬੈਠਾ ਗੱਡੀ 'ਚੋਂ ਆਪਦੇ, ਜਿਵੇਂ ਆ ਸਵਰਾਜ ਮਾਜ਼ਦਾ ਜਾਂ ਹੁੰਦਾ ਕੋਈ ਇਦਾਂ ਦੀ ਗੱਡੀ ਹੈ, ਤੇ ਉਹ ਮਾਲ ਨਾਲ ਲੱਦੀ ਹੋਈ ਆ, ਸਮਾਨ ਨਾਲ, ਤੇ ਉਹ ਭੀੜ ਜਿਹੜੀ ਆ ਉਹ ਉਹਨੂੰ ਘੇਰ ਕੇ ਜਿਵੇਂ ਨਾ ਨਿਆਣੇ ਕਿਸੇ ਮਤਲਬ ਬਾਂਦਰ ਨੂੰ ਜਾਂ ਕਿਸੇ ਜਾਨਵਰ ਨੂੰ ਡਲੇ ਮਾਰਦੇ ਆ, ਇੱਟਾਂ ਮਾਰਦੇ ਆ, ਐਉਂ ਸਾਰੇ ਲੋਕ ਉਹਦੇ ਦੁਆਲੇ ਹੋਏ ਨੇ। ਬੜਾ ਤਰਸਰੇ ਵਾਲਾ ਸੀਨ। ਪਹਿਲੇ 2-4 ਮਿੰਟ ਬੰਦੇ ਨੂੰ ਲੱਗਦਾ ਕਿ ਇਹ ਸਰਦਾਰ ਬੰਦਾ ਅੰਮ੍ਰਿਤਧਾਰੀ ਆ, ਇਹਦੇ ਨਾਲ ਹੋ ਕੀ ਰਿਹਾ ਵਿਚਾਰੇ ਨਾਲ। ਔਰ ਸਾਫ਼ ਦਿਖ ਰਿਹਾ ਕਿ ਉਹਦੀ ਪਛਾਣ ਸਿੱਖ ਹੋਣ ਕਰਕੇ ਇਹ ਸਾਰੇ ਰੋਡੇ ਭੋਡੇ ਉਹਦੇ ਦੁਆਲੇ ਹੋਏ ਨੇ। ਉੱਥੇ ਵਿੱਚ ਖਾਕੀ ਵਰਦੀ ਵਾਲੇ ਵੀ 1-2 ਤੁਰੇ ਫਿਰਦੇ। ਆਖਰ 2-4 ਸਕਿੰਟਾਂ ਬਾਅਦ
ਅਸਲੀ ਸੀਨ ਸਾਹਮਣੇ ਆਉਂਦਾ। ਉਹ ਸ੍ਰੀ ਸਾਹਿਬ ਕੱਢਦਾ ਵੱਡੀ, ਤੇ ਜਦੋਂ ਉਹ ਭੱਜਦਾ, ਪਰ ਜਿਵੇਂ ਗਧੇ ਦੇ ਸਿਰ ਤੋਂ ਸਿੰਗ ਗਾਇਬ ਹੁੰਦੇ ਆ, ਉਹ ਸਾਰੇ ਲਾਲੇ ਭੋਰੇ ਤਿੱਤਰ ਹੋ ਜਾਂਦੇ। ਉਹਦੇ ਹੱਥ 'ਚ ਮੋਬਾਈਲ ਫੜਿਆ ਹੋਇਆ, ਫਿਰ ਉਹ ਕੱਲੀ ਕੱਲੀ ਗੱਲ ਲੋਕਾਂ ਉਹ ਬੋਲਦਾ ਉਹਦੇ 'ਚ ਵੀ ਮੇਰੇ ਨਾਲ ਇੰਜ ਕੀਤਾ ਸੀ ਇਹਨਾਂ ਨੇ, ਆਹ ਦੇਖੋ ਹੁਣ ਭੱਜ ਗਏ ਇਹ। ਉਹ ਤੋਂ ਬੋਲਦਾ ਤੇ ਉਹ ਕਹਿੰਦਾ ਵੀ ਮੈਂ ਸਿੰਘ ਆ ਗੁਰੂ ਦਾ, 1.25 ਸੇਕ ਲੜਾਊਂ, ਸਾਡੇ ਗੁਰੂ ਨੇ ਸਾਨੂੰ ਇਹ ਬਖਸ਼ਿਆ। ਔਰ ਉਹ ਬਹੁਤ ਧੜੱਲੇ ਨਾਲ ਤੇ ਪੂਰੀ ਜੁਰਤ ਨਾਲ ਜਿਵੇਂ ਉਹ ਬੋਲ ਰਿਹਾ, ਜਿਵੇਂ ਉਹ ਭੱਜ ਰਹੇ ਨੇ। ਫਿਰ ਪੁਲਿਸ ਵਾਲੇ ਵੀ ਵਿੱਚ ਉਹਦੇ ਹੱਥ 'ਚ ਕਿਰਪਾਨ ਦੇਖ ਕੇ ਉਹ ਵੀ ਨਹੀਂ ਨੇੜੇ ਆਉਂਦੇ ਵੀ ਅੱਜ ਤਾਂ। ਫਿਰ ਇੱਕ ਦੁਕਾਨਦਾਰ ਆ ਹਿੰਦੂ ਮੁੰਡਾ, ਉਹ ਕਹਿ ਰਿਹਾ ਹੈਗਾ ਕਿ ਤੁਸੀਂ ਸਰਦਾਰ ਜੀ ਬਿਲਕੁਲ ਠੀਕ ਕੀਤਾ। ਕੁਝ ਹੋਰ ਲੋਕ ਵੀ ਉਹਦੀ ਹਮਾਇਤ 'ਚ ਬੋਲਦੇ ਆ। ਬੜਾ ਸੋਹਣਾ ਸੁਨੱਖਾ ਉਹ ਨੌਜਵਾਨ ਆ। ਪਰ ਜੇ ਕਿਤੇ ਉਹਦੇ ਕੋਲੇ ਸ੍ਰੀ ਸਾਹਿਬ ਨਾ ਹੁੰਦੀ, ਜੇ ਉਹਦੇ ਕੋਲੇ ਇਹ ਜੁਰਤ ਨਾ ਹੁੰਦੀ, ਤਾਂ ਕੀ ਬਣਦਾ। ਹੁਣ ਇਹ ਗੱਲ ਜਿਹੜੀ ਆਪਾਂ ਪਹਿਲਾਂ ਕਰ ਰਹੇ ਹਾਂ ਉਹਦੇ ਨਾਲ ਪਹਿਲਾਂ ਜੋੜਾਂ, ਫਿਰ ਮੈਂ ਇਹਦੇ ਤੇ ਕਮੈਂਟਰੀ ਆਪਦੀ ਦਿਆਂਗਾ। ਗੱਲ ਇਹ ਹੈ, ਜੇ ਇਹੋ ਜਿਹੀ ਗੱਲ ਪੰਜਾਬ 'ਚ ਵਾਪਰੇ, ਜਾਣੀ ਕਿ ਕੋਈ ਯੂਪੀ ਬਿਹਾਰ ਦਾ ਬੰਦਾ ਇੱਥੇ ਕੋਈ ਗਲਤੀ ਕਰ ਬੈਠੇ ਤੇ ਇੱਥੇ ਦੋ ਨੌਜਵਾਨ ਆਪਣੇ ਉਹਦੇ ਗਲ ਪੈ ਜਾਣ, ਤਾਂ ਮੈਂ ਯਕੀਨ ਦਿਵਾਉਣਾ ਕਿ ਆਲੇ ਦੁਆਲੇ ਖੜੇ ਹਰੇਕ ਪੰਜਾਬੀ ਬੰਦੇ ਨੇ, ਸਿੱਖ ਨੇ ਕਹਿਣਾ ਓਏ ਤੂੰ ਕਿਉਂ ਇਹਦੇ ਨਾਲ ਧੱਕਾ ਕਰਦਾ, ਪਰਦੇਸੀ ਬੰਦਾ, ਫਿਰ ਕੀ ਹੋ ਗਿਆ ਜੇ ਇਹ ਤੋਂ ਹੋ ਵੀ ਗਿਆ, ਬਹਿ ਕੇ ਗੱਲ ਕਰ ਲਾ, ਤੂੰ ਮੂੰਹ ਨਾ ਕਰ, ਤੂੰ ਇਹਨੂੰ ਮਾਰਦਾ ਕਿਉਂ ਆ, ਏਦਾਂ ਹੋ ਜੂ। ਪਰ ਪੰਜਾਬ ਤੋਂ ਬਾਹਰ ਪੰਜਾਬੀ ਬੰਦਾ ਜਿਹੜਾ ਹੈ ਉਹਦੇ ਖਿਲਾਫ ਸਾਰਾ ਮੌਬ ਭੀੜ ਇਕੱਠੀ ਹੋ ਕੇ ਚਿੰਬੜਦੀ ਹੈ। ਇੱਥੇ ਉਹਦੇ ਹੱਕ 'ਚ ਖੜ ਜਾਂਦੇ ਆ ਪਰਦੇਸੀ ਬੰਦੇ ਦੇ, ਉੱਥੇ ਪਰਦੇਸੀ ਨੂੰ ਕਹਿੰਦੇ ਆ ਮਸਾਂ ਡਿੱਕਿਆ। ਦੂਜੀ ਗੱਲ, ਪੰਜਾਬ ਦੀ ਪੁਲਿਸ ਜਿਹੜੀ ਆ ਜਾਂ ਸਰਕਾਰ ਆ, ਸਾਰਾ ਪ੍ਰਸ਼ਾਸਨ ਆ, ਉਹਨੂੰ ਤਾਂ ਜਿਵੇਂ ਹੁਕਮ ਹੋਇਆ ਕਿ ਪੰਜਾਬੀ ਬੰਦਾ ਤੁਸੀਂ ਬਖਸ਼ਣਾ ਨਹੀਂ, ਤੇ ਆਊਟਸਾਈਡਰ ਜਿਹੜਾ ਉਹਨੂੰ ਜਵਾਈਆਂ ਵਾਂਗੂ ਟਰੀਟ ਕਰਨਾ। ਤੀਜੀ ਗੱਲ, ਜਦੋਂ ਕੋਈ ਕਾਰਵਾਈ ਹੋਣੀ ਹੋਵੇ ਪੰਜਾਬ ਦੇ ਵਿੱਚ, ਜੇਕਰ ਆਊਟਸਾਈਡਰ ਬੰਦੇ ਦੀ ਗਲਤੀ ਵੀ ਹੈ, 99% ਪੰਜਾਬੀ ਬੰਦੇ ਦੇ ਉੱਤੇ ਕਾਰਵਾਈ ਹੋ ਜਾਣੀ। ਤੇ ਬਾਹਰ ਚਾਹੇ ਉੱਥੋਂ ਦੇ ਬੰਦਿਆਂ ਦੀ ਗਲਤੀ ਹੈ, ਤਾਂ ਵੀ ਕਾਰਵਾਈ ਪੰਜਾਬੀ ਬੰਦੇ ਤੇ ਹੋਣੀ। ਜਾਣੀ ਕਿ ਇੱਕ ਇਹੋ ਜਿਹਾ ਮਾਹੌਲ ਬਣ ਗਿਆ ਕਿ ਛੁਰੀ ਚਾਹੇ ਖਰਬੂਜੇ ਤੇ ਡਿੱਗੇ ਤੇ ਚਾਹੇ ਖਰਬੂਜਾ ਛੁਰੀ ਤੇ ਡਿੱਗੇ, ਨੁਕਸਾਨ ਖਰਬੂਜੇ ਦਾ ਹੀ ਹੋਣਾ। ਪੰਜਾਬੀ ਬੰਦਾ ਚਾਹੇ ਪੰਜਾਬ 'ਚ ਆ ਤੇ ਚਾਹੇ ਬਾਹਰ ਆ, ਮਾਹੌਲ ਉਹਦੇ ਖਿਲਾਫ ਭੁਗਤਣਾ। ਖੈਰ, ਜਿਹੜੀ ਆ ਵੀਡੀਓ ਆ ਜਿਹ 'ਚ ਫਰੂਖਾਬਾਦ ਸ਼ਹਿਰ ਦੇ ਵਿੱਚ ਇਸ ਨੌਜਵਾਨ ਨੇ ਇੱਕ ਚੰਗਾ ਪੜਾਇਆ, ਕਈਆਂ ਨੂੰ ਮਾੜਾ ਲੱਗ ਸਕਦਾ ਕਿ ਕਿਰਪਾਨ ਕੱਢ ਕੇ ਭੀੜ ਦੇ ਵਿਚਾਲੇ ਜੋ ਉੱਥੇ ਉਹ ਹੋ ਜਾਂਦੇ, ਪਰ ਇਹ ਤੋਂ ਬਗੈਰ ਕੋਈ ਰਾਹ ਹੀ ਨਹੀਂ। ਇਹਨੂੰ ਦੇਖਦਿਆਂ ਹੋਇਆਂ ਜਿੰਨੀ ਉਹਨੇ ਜੁਰਤ ਦਿਖਾਈ ਆ, ਜਿੰਨਾ ਉਹਨੇ ਜਲਵਾ ਦਿਖਾਇਆ, ਤੇ ਜਿਸ ਤਰੀਕੇ ਨਾਲ ਪਤੀੜਾਂ ਪਵਾਈਆਂ ਨੇ, ਮੈਨੂੰ ਚੇਤੇ ਆਇਆ ਵੀ ਜਿਹੜੀ ਆਹ ਭਾਰਤ ਦੀ ਖੁਫੀਆ ਏਜੰਸੀ ਆ ਨਾ, RAW, ਇਹਦਾ ਇੱਕ ਸਾਬਕਾ ਮੁਖੀ ਆ ਅਵਤਾਰ ਸਿੰਘ ਦੁੱਲਟ, AS ਦੁੱਲਟ। ਆ ਜਿਹੜੀ ਧੁਰੰਦਰ ਫਿਲਮ ਬਣਾਈ ਆ, ਉਹਦੇ ਵਿੱਚ ਵੀ ਉਹਦੇ ਕਈ ਸੀਨ ਆਉਂਦੇ ਨੇ, ਜਦੋਂ ਉਹ ਮਿਸਟਰ ਡੋਭਾਲ ਦੀ ਲਾਉਂਦਾ ਕਿ ਤੇਰੇ ਵਾਲਾ ਮਾਡਲ ਤਾਂ ਵੀ ਜਾਲੀ ਜਾ ਵਾ, ਤੇ ਮੈਂ ਏਦਾਂ, ਉਹ ਅਕਸਰ ਹੀ ਉਹਦੀਆਂ ਇੰਟਰਵਿਊਜ਼ ਆਉਂਦੀਆਂ ਰਹਿੰਦੀਆਂ ਨੇਗੀਆਂ, ਜਿਹਦੇ ਵਿੱਚ ਉਹ ਪੰਜਾਬੀ ਦੇ ਵਿੱਚ ਕਈ ਗੱਲਾਂ ਕਰਦਾ ਹੈ, ਸੁਣਨਯੋਗ ਹੁੰਦੀਆਂ ਨੇ ਉਹਦੀਆਂ। ਦਾ ਜਿਹੜਾ ਇਹ ਮੁਖੀ ਆ, ਸਾਬਕਾ ਮੁਖੀ ਅਵਤਾਰ ਸਿੰਘ ਦੁੱਲਟ ਨੇ ਜਦੋਂ ਪਹਿਲੀ ਦੂਜੀ ਇੰਟਰਵਿਊ ਸੀ ਯਾਦਵਿੰਦਰ ਕਰਫਿਊ ਨਾਲ, ਉਹਨੇ ਇੱਕ ਗੱਲ ਕਹੀ ਸੀ ਕਿ 1984 ਮੌਕੇ ਸਿੱਖ ਭੋਲੇ ਭਾਅ ਕਾਬੂ ਆ ਗਏ। ਸਿੱਖਾਂ ਦੇ ਮਨ ਅੰਦਰ, ਦਿਲ ਅੰਦਰ ਇਹ ਹੈ ਨਹੀਂ ਸੀਗਾ ਵੀ ਏਦਾਂ ਹੋ ਜੂ, ਤੇ ਉਦੋਂ ਕੁੱਟ ਖਾ ਲਈ। ਪਰ ਹੁਣ ਸਿੱਖ ਕੁੱਟ ਨਹੀਂ ਖਾਂਦਾ, ਸਿੱਖ ਕੁੱਟ ਨਹੀਂ ਖਾਣਗੇ। ਇਹ ਗੱਲ ਉਹਨੇ ਜਦੋਂ ਵੀ ਕਿਤੇ ਉਹਦੀ ਮੈਂ ਸੁਣਦਾ ਇੰਟਰਵਿਊ, ਉਹ ਬਾਰ-ਬਾਰ ਕਹਿੰਦਾ ਕਿ ਸਿੱਖ ਨੂੰ ਸਮਝ ਨਹੀਂ ਸੀ ਪਹਿਲਾਂ ਵੀ ਇਹ ਸਾਡੇ ਗਲ ਪੈ ਸਕਦੇ ਆ, ਹੁਣ ਇਹ ਤਿਆਰ ਰਹਿੰਦੇ ਆ ਸਿੱਖ। ਔਰ ਇਹ ਗੱਲ ਮੈਂ ਅੱਜ ਵਾਲੀ ਘਟਨਾ 'ਚ ਦੇਖ ਰਿਹਾ, ਤੇ ਇਹ ਗੱਲ ਕੱਲੀ ਇਸ ਘਟਨਾ 'ਚ ਨਹੀਂ ਦੇਖ ਰਿਹਾ। ਹੁਣ ਬਹੁਤੇ ਜਿਹੜੇ ਸਾਡੇ ਪੰਜਾਬੀ ਮੁੰਡੇ ਬਾਹਰ ਜਾਂਦੇ ਆ, ਉਹਨੂੰ ਪਤਾ ਲੱਗ ਗਿਆ, ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਨੇ, ਖਾਸ ਤੌਰ ਤੇ ਡਰਾਈਵਰ ਵੀਰ ਆ ਜਿਹੜੇ, ਉਹਨਾਂ ਨੇ ਜਿਵੇਂ ਨਿਹੰਗ ਸਿੰਘਾਂ ਤੋਂ ਅੰਮ੍ਰਿਤ ਛਕੇ ਹੁਣ ਇਹੋ ਜਿਹਾ ਬਾਣਾ ਪਾ ਕੇ ਰੱਖਦੇ ਆ, ਨੀਲਾ ਉੱਪਰ ਪਾ ਲੈਂਦੇ ਦਸਤਾਰਾ, ਜਾਂ ਨੀਲੀ ਆ ਜਿਹੜਾ ਗਾਤਰਾ ਹੁੰਦਾ ਨੀਲਾ ਜਿਹਾ ਬਾਹਲਾ ਹੁੰਦਾ, ਪਤਾ ਨਹੀਂ, ਪਰ ਜਾਣੀ ਕਿ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੇ ਸੋਚਿਆ ਹੋਵੇ ਵੀ ਜਿਹੜਾ ਨਿਹੰਗ ਦਲਾਂ ਤੋਂ ਅੰਮ੍ਰਿਤ ਛਕੀ ਦਾ ਉਹਦੇ ਚੋਂ ਲਾਇਸੈਂਸ ਜਿਹਾ ਬਣਾ ਦਿੰਦੇ ਆ, ਤੇ ਕਈ ਨਾਲ ਚੀਜ਼ਾਂ ਕੈਰੀ ਕਰਨ ਦਾ, ਸ਼ਸਤਰ ਕੈਰੀ ਕਰਨ ਦਾ ਬਣ ਜਾਂਦਾ ਉਹਦੇ 'ਚ ਵਿਧਾਨ। ਖੈਰ, ਇਹ ਅੰਮ੍ਰਿਤਧਾਰੀ ਸਿੰਘ ਹੁੰਦੇ ਆ, ਮੂਹਰੇ ਵੱਡੀ ਸ੍ਰੀ ਸਾਹਿਬ ਰੱਖਦੇ ਆ, ਤੇ ਕੋਈ ਡਾਂਗ ਸੋਟਾ ਖੜਕਾਉਣ ਮੌਕੇ ਢਿੱਲ ਨਹੀਂ ਕਰਦੇ। ਪਿਛਲੇ 2-3 ਸਾਲਾਂ ਵਿੱਚ ਇਹੋ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ, ਜਦੋਂ ਪੰਜਾਬੀ ਬੰਦੇ ਨੂੰ ਬਾਹਰ ਭੀੜ ਨੇ ਘੇਰਿਆ ਤੇ ਅੰਮ੍ਰਿਤਧਾਰੀ ਸਿੰਘ ਨੇ ਸਿੰਘਪੁਣਾ ਦਿਖਾਇਆ। ਹੁਣ
ਜਿਹੜਾ ਇਸ ਘਟਨਾ ਵਾਲਾ ਹਾਲ ਆ ਉਹ ਚ ਖਾਕੀ ਵਰਦੀ ਤੇ ਵਹਿਸ਼ੀ ਭੀੜ 1984 ਚ ਵੀ ਐਵੇਂ ਸੀ। ਖਾਕੀ ਵਰਦੀ ਦੀ ਛਤਰ ਛਾਇਆ ਹੇਠ ਇਹ ਭਾਣਾ ਵਾਪਰਿਆ ਸੀ ਜੋ ਸਾਡੇ ਕੌਮ ਨਾਲ ਵਾਪਰੇ। ਸੋ ਅਵਤਾਰ ਸਿੰਘ ਦੁੱਲਟ ਨੇ ਜੋ ਗੱਲ ਕਹੀ ਆ ਕਿ ਸਿੱਖ ਹੁਣ ਕੁੱਟ ਨਹੀਂ ਖਾਂਦੇ, ਇਹ ਗੱਲ ਮੈਨੂੰ ਲੱਗਦਾ ਹੈ ਕਿ ਕਿਸੇ ਹੱਦ ਤੱਕ ਸਾਡੀ ਕੌਮ ਨੇ ਸਮਝ ਲਈ ਆ ਕਿ ਹਾਲਾਤ ਬੜੇ ਮਾੜੇ ਆ। ਬੇਸ਼ੱਕ ਪੰਜਾਬ ਦੇ ਵਿੱਚ ਜਿਹੜੇ ਲੀਡਰ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਲੀਡਰ ਨੇ, ਪਲੱਸ ਪੰਜਾਬ ਦਾ ਪ੍ਰਸ਼ਾਸਨ, ਹਾਲਾਂਕਿ ਬਹੁਤੇ ਸਾਡੇ ਮਤਾਂ ਦੇ ਨਾਲ ਇਹ ਕਹਿੰਦੇ ਹੁੰਦੇ ਨੇ ਵੀ ਸੱਤਾ ਚ ਆਉਣਾ ਚਾਹੀਦਾ, ਸਰਕਾਰੀ ਤੰਤਰ ਦਾ ਹਿੱਸਾ ਬਣਨਾ ਚਾਹੀਦਾ। ਮੈਂ ਤਾਂ ਇੱਕੋ ਗੱਲ ਦੇਖੀ ਆ, IAS IPS ਪਲੱਸ ਆਹ ਜਿਹੜੇ ਪੋਲੀਟੀਕਲ ਬੰਦੇ ਆ, ਇਹ ਸਾਰੇ ਦੇ ਸਾਰੇ ਕਦੇ ਕੋਈ ਚਮਤਕਾਰ ਹੋ ਜੇ ਤਾਂ ਹੋ ਜੇ, ਨਹੀਂ ਤਾਂ ਇਹ ਭਾਰਤ ਮਾਤਾ ਦੇ ਲਾਲ ਹੀ ਨਿਕਲਦੇ। ਕਦੇ ਕੋਈ ਮੈਂ ਤਾਂ ਇਹਨਾਂ ਚੋਂ ਦੇਖਿਆ ਨਹੀਂ ਹੈਗਾ ਵੀ ਉਹ ਪੰਜਾਬ ਦੇ ਲਈ ਖੜ ਗਿਆ ਹੋਵੇ। ਨਹੀਂ ਤਾਂ ਐਂਟੀ ਪੰਜਾਬ ਜਿਹੜੀਆਂ ਪਾਲਿਸੀਜ਼ ਨੇ ਸਟੇਟ ਦੀਆਂ, ਦਿੱਲੀ ਤੋਂ ਡਿਕਟੇਸ਼ਨ ਆਈਆਂ ਨੇ, ਉਹ ਕਿਵੇਂ ਇੱਥੇ ਲਾਗੂ ਹੁੰਦੀਆਂ ਨੇ। ਸੋ ਬਹੁਤ ਸੋਚ ਸਮਝ ਕੇ ਮੈਂ ਇਹ ਗੱਲ ਕਹਿਣ ਲੱਗਿਆ ਕਿ ਆਪਦੀ ਕੌਮ ਨੂੰ ਆਪਦੇ ਬੰਦਿਆਂ ਤੋਂ ਮਰਵਾਉਣ ਵਾਲਾ ਕੰਮ ਆ। ਯਾਨੀ ਕਿ 1984 ਦੇ ਵਿੱਚ ਸਿੱਖਾਂ ਦੇ ਘਰਾਂ ਚੋਂ ਜੰਮੇ ਹੋਏ ਬੰਦੇ, ਕੁਲਦੀਪ ਸਿੰਘ ਬਰਾੜ, ਰਣਜੀਤ ਸਿੰਘ ਦਿਆਲ, ਓਂਕਾਰ ਸਿੰਘ ਗਰਾਇਆ, ਹੋਰ ਜਿਹੜੇ ਸੀ, ਉਹਨਾਂ ਰਾਹੀਂ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਕਾਰਵਾਈ ਕਰਾਈ। ਮੇਰੇ ਇੱਕ ਬਹੁਤ ਕਰੀਬੀ ਪਰਿਵਾਰ ਆ, ਲੁਧਿਆਣੇ GNE ਕਾਲਜ ਦੇ ਸਾਹਮਣੇ ਇੱਕ ਬਹੁਤ ਵੱਡਾ ਲਿਖਿਆ ਹੋਇਆ ਸ਼ਹੀਦ ਜਸਦੇਵ ਸਿੰਘ ਨਗਰ, ਉਹ ਬਹੁਤ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸਰਦਾਰ ਸਰਜੀਤ ਸਿੰਘ, ਉਹਨਾਂ ਦਾ ਬੇਟਾ ਜਸਦੇਵ ਸਿੰਘ, ਉਹ ਸਰਹੰਦ ਉਦੋਂ ਪੋਸਟਡ ਸੀ, BDPO ਸੀ। 6 ਜੂਨ ਨੂੰ ਜਦੋਂ ਪਤਾ ਲੱਗਿਆ ਵੀ ਗੋਲੀ ਚੱਲ ਗਈ, ਉਹ ਮੱਥਾ ਟੇਕਣ ਦੇ ਲਈ ਤੇ ਜਾਣਾ ਤਾਂ ਉਹਨੇ ਅੰਮ੍ਰਿਤਸਰ ਨੂੰ ਸੀ। ਉਹ ਕਹਿੰਦਾ ਸਰਹੰਦ ਤੋਂ ਪਹਿਲਾਂ ਮੈਂ ਮੱਥਾ ਟੇਕੂੰਗਾ ਜੀ, ਇੱਥੇ ਜਾਊਂਗਾ ਆਪਣੇ ਦੂਖ ਨਿਵਾਰਨ ਸਾਹਿਬ ਪਟਿਆਲੇ, ਫਿਰ ਮੈਂ ਜਾਊਂ। ਪਰ ਉੱਥੇ ਗੋਲੀ ਉਹ ਚੱਲੀ ਤੇ ਉੱਥੇ ਉਹ ਸ਼ਹੀਦ ਹੋ ਗਿਆ, ਸ਼ਹੀਦ ਜਸਦੇਵ ਸਿੰਘ। ਉੱਥੇ ਜਿਹੜੀ ਘਟਨਾ ਸਾਹਮਣੇ ਆਈ ਸੀ ਉਹ ਇਹੀ ਆਇਆ ਸੀ ਕਿ ਫੌਜੀ ਜਿਹੜਾ ਸੀ ਕੈਪਟਨ, ਉਹ ਸਰਦਾਰ ਸੀ ਸਿੱਖ, ਉਹ ਬਹੁਤ ਬਦਤਮੀਜੀ ਕਰ ਰਿਹਾ ਸੀਗਾ। ਜਿਹੜੇ ਦੂਜੇ ਸੀ ਮਤਲਬ ਗੈਰ ਸਿੱਖ ਸੀ ਫੌਜ ਵਾਲੇ, ਉਹਨਾਂ ਨਾਲੋਂ ਜ਼ਿਆਦਾ, ਜਿਵੇਂ ਕਹਿੰਦੇ ਆ ਨਾ ਗੁਲਾਮ ਓਵਰਸੀਅਰ ਜ਼ਿਆਦਾ ਜ਼ਾਲਮ ਹੁੰਦਾ, ਉਹ ਜਿਵੇਂ ਉਹਨਾਂ ਨੂੰ ਦਿਖਾ ਰਿਹਾ ਹੋਵੇ ਕਿ ਮੈਂ ਨਹੀਂ ਸਿੱਖਾਂ ਦੀ, ਸਿੱਖੀ ਦੀ ਵਾਲੀ ਪਰਵਾਹ ਕਰਦਾ। ਦੂਖ ਨਿਵਾਰਨ ਗੁਰਦੁਆਰੇ ਦੇ ਵਿੱਚ ਜਿੰਨਾ ਵੀ ਤਸ਼ੱਦਦ ਹੋਇਆ, ਉੱਥੇ ਬੰਦੇ ਮਰੇ ਆ, ਉਹ ਕੈਪਟਨ ਸੰਧੂ ਸਰਦਾਰ ਜੀ ਦੀ ਮਤਲਬ ਕਿਰਪਾ ਨਾਲ ਹੋਇਆ, ਜਿਵੇਂ ਇੱਥੇ ਕੁਲਦੀਪ ਸਿੰਘ ਬਰਾੜ ਦੀ ਕਿਰਪਾ ਨਾਲ ਹੋਇਆ। ਮੈਨੂੰ ਲੱਗਦਾ ਕਿ ਵੈਦਿਆਂ ਨੂੰ ਮਾਰ ਕੇ ਜਿਹੜਾ ਚੰਗਾ ਕੀਤਾ, ਪਰ ਆ ਜਿਹੜਾ ਹੈਗੇ ਆ ਰਣਜੀਤ ਸਿੰਘ ਦਿਆਲ, ਓਂਕਾਰ ਸਿੰਘ ਗਰਾਇਆ, ਵੀ ਇਹ ਕਾਹਤੋਂ ਬਖਸ਼ਦੇ ਆਪਾਂ। ਚਲੋ ਕਦੇ ਵਕਤ ਲੱਗ ਜੂ ਇਹਨਾਂ ਦਾ ਵੀ, ਕੋਈ ਕਰ ਦੂ, ਜਿਵੇਂ ਪਿੱਛੇ ਜੇ ਬਰਾੜ ਦੇ ਵੀ ਉੱਤੇ ਲੰਡਨ 'ਚ ਇੱਕ ਵਾਰੀ ਐਕਸ਼ਨ ਹੋਇਆ। ਗੱਲ ਆਪਾਂ ਜਿਹੜੀ ਕਰ ਰਹੇ ਸੀ, ਉਹ ਜਿਹੜਾ ਕੈਪਟਨ ਸੰਧੂ ਸੀ, ਉਹ ਇੰਨੀ ਬੇਹੂਦਗੀ ਨਾਲ ਔਰ ਇੰਨੇ ਗੰਦੇ ਤਰੀਕੇ ਨਾਲ ਬੀਬੀਆਂ ਜਿਹੜੀਆਂ ਉੱਥੇ ਸੇਵਾ ਕਰਨ ਨੂੰ ਜਾਂ ਵੈਸੇ ਦਰਬਾਰ ਸਾਹਿਬ ਮੱਥਾ ਟੇਕਣ ਆਈਆਂ ਹੋਣੀਆਂ ਦੂਖ ਨਿਵਾਰਨ ਗੁਰਦੁਆਰਾ ਸਾਹਿਬ 'ਚ, ਉਹਨਾਂ ਨਾਲ ਬਦਤਮੀਜੀ ਕਰ ਰਿਹਾ ਸੀ। ਉਹ ਵਿਚਾਰਾ ਨੌਜਵਾਨ ਕਿਤੇ ਕਹਿ ਬੈਠੇ ਆ ਵੀ ਹੁਣ ਫੜ ਤਾਂ ਲਈਆਂ, ਹੋਰ ਇਹਨਾਂ ਨਾਲ ਤੁਸੀਂ ਗਲਤ ਤਰੀਕੇ ਨਾਲ ਕਰੋ ਨਾ, ਤਹਿਜ਼ੀਬ ਨਾਲ, ਕਹਿੰਦਾ ਸਿਖਾਓ ਇਹਨੂੰ ਤਹਿਜ਼ੀਬ, ਤੇ ਉਹਨੂੰ ਗੋਲੀਆਂ ਮਾਰ ਕੇ ਜਸਦੇਵ ਸਿੰਘ ਨੂੰ ਉੱਥੇ ਕਤਲ ਕਰ। ਇਹੋ ਜਿਹੀਆਂ ਬੇਅੰਤ ਗੱਲਾਂ ਨੇ ਸਾਡੇ ਕੋਲੇ। CIA ਸਟਾਫ ਦੇ ਵਿੱਚ ਜਿਹੜਾ ਗੈਰ ਸਿੱਖ ਆ ਉਹ ਤਾਂ ਆਰਾਮ ਨਾਲ ਬੈਠਾ ਹੁੰਦਾ, ਪਰ ਸਿੱਖ ਪੁਲਿਸੀਆ ਸਾਡੇ ਤੇ ਜ਼ਿਆਦਾ ਜ਼ੁਲਮ ਕਰਦਾ ਹੁੰਦਾ। ਜਿਵੇਂ ਉਹ ਰੋਡਿਆਂ ਭੋਡਿਆਂ ਜਾਂ ਗੈਰ ਸਿੱਖ ਅਫਸਰਾਂ ਨੂੰ ਦਿਖਾ ਰਿਹਾ ਹੋਵੇ ਕਿ ਦੇਖੋ ਜੀ ਮੈਂ ਤਾਂ ਫਿਰ ਪਰਵਾਹ ਨਹੀਂ ਕਰਦਾ ਹੁੰਦਾ, ਮੈਂ ਤਾਂ ਫਿਰ ਬੜਾ ਕਾਬਲ ਅਫਸਰ। ਜਿਵੇਂ ਤਰੱਕੀ ਲੈਣ ਦੇ ਲਈ ਜ਼ਰੂਰੀ ਹੋਵੇ ਕਿ ਪਹਿਲਾਂ ਪੰਜਾਬ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕਰੋ। ਹੁਣ ਜੇਕਰ ਆਪਦੀ ਕੌਮ ਦਾ ਘਾਣ ਕਰਕੇ ਤੁਸੀਂ ਬਣੇ ਫਿਰੋ ਪ੍ਰਧਾਨ ਮੰਤਰੀ, ਰਾਸ਼ਟਰਪਤੀ, MLA MP ਦਾ ਬਣੇ ਫਿਰੋ ਭਾਈ, ਜਿਨ੍ਹਾਂ ਨੂੰ ਇਹ ਵਹਿਮ ਆ ਬਈ ਜੇਕਰ ਆਪਣੀ ਸਰਕਾਰ ਬਣ ਜੇ, ਆਪਣਾ ਇਹ ਹੋਵੇ। ਮੈਂ ਮਾਨ ਸਾਹਿਬ ਦੀ ਗੱਲ ਕਰਦਾ ਹੁੰਦਾ, ਮਾਨ ਸਾਹਿਬ ਦੇ ਇੱਥੇ ਕਈ ਮੈਂ ਰੱਖੇ ਹੋਏ ਨੇ ਕੱਢ ਕੇ, ਉਹ ਜਦੋਂ ਕਰਦੇ ਹੁੰਦੇ ਆ ਇੰਟਰਵਿਊ 'ਚ ਕਹਿੰਦੇ ਹੁੰਦੇ ਆ ਵੀ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦੇ ਪਾਰਲੀਮੈਂਟ 'ਚ। ਇੱਕ ਵਾਰੀ ਪੰਗਾ ਲਿਆ ਸੀ 2 ਸਾਲ ਪਹਿਲਾਂ ਇੱਥੇ ਜਾਣ ਦਾ, ਕਸ਼ਮੀਰ 'ਚ, ਜੰਮੂ ਕਸ਼ਮੀਰ ਜਾਣਾ, ਸ੍ਰੀਨਗਰ ਜਾਣਾ, ਕਹਿੰਦੇ ਕਠੂਏ ਵਾਲੇ ਬਾਰਡਰ ਤੇ ਰੋਕ ਲਿਆ, 3 ਰਾਤਾਂ 3 ਦਿਨ ਇੱਥੇ ਬਿਠਾਈ ਰੱਖਿਆ। ਉਹ ਕਹਿੰਦੇ ਮਾਨ ਸਾਹਿਬ ਕਹਿੰਦੇ ਵੀ ਦੇਖ ਲਓ ਮੈਂ ਮੈਂਬਰ ਪਾਰਲੀਮੈਂਟ ਆ ਤੇ ਮੈਨੂੰ ਆਹ ਨਾਲ ਲੱਗਦੇ ਸੂਬੇ ਤੇ ਨਹੀਂ ਜਾਣ ਦਿੰਦੇ। ਆਹ ਤਾਂ ਸਿੱਖਾਂ ਦੀ ਔਕਾਤ ਆ ਇੱਥੇ। ਸਰਬਜੀਤ ਸਿੰਘ ਆ ਸ਼ਹੀਦ ਭਾਈ ਬੇਅੰਤ ਸਿੰਘ ਦਾ ਬੇਟਾ, ਉਹ ਵੀ ਇਹੀ ਪਿੱਟਦਾ ਕਿ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦੇ ਉੱਥੇ। ਅਮਰਤਪਾਲ ਸਿੰਘ ਆ, ਉਹ ਜਿੱਤਿਆ ਹੋਇਆ, ਉਹਨੂੰ ਨਹੀਂ ਉੱਥੇ ਖੰਘਣ ਦਿੰਦੇ।
ਸਾਡੀ ਕੌਮ ਇੱਥੇ ਆਪਦੇ ਲੀਡਰਾਂ ਨੂੰ ਗਾਲਾਂ ਕੱਢੀ ਜਾਊਗੀ। ਇਹ ਬੋਲਦੇ ਨਹੀਂ, ਬੋਲਣ ਦਿੰਦੇ ਆ ਉੱਥੇ। ਪਿੱਛੇ ਜੇ ਮੇਰੇ ਕੁਝ ਰਿਸ਼ਤੇਦਾਰ ਇੱਥੇ ਆਏ, ਬਾਹਰੋਂ ਆਏ ਸੀ, ਉਹ ਕਹਿੰਦੇ ਇੱਕ ਵਾਰੀ ਅਮਰਤਪਾਲ ਸਿੰਘ ਨੂੰ ਮਤਲਬ ਬਾਹਰ ਆਉਣ ਦਿਓ, ਦੇਖਿਓ ਉੱਥੇ ਕੀ ਹੈ। ਉਹ ਮੈਂ ਉਹਨਾਂ ਨੂੰ ਦੱਸਿਆ, ਉਹ ਮੈਂ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ ਹੈ, ਉੱਥੇ ਖੰਘਣ ਨਹੀਂ ਦਿੰਦੇ ਹੈਗੇ ਅਗਲੇ। ਬਹੁਤ ਕੁੱਤਾ ਸਿਸਟਮ ਆ ਇੰਡੀਆ ਦਾ। ਇਹ ਡੈਮੋਕ੍ਰੇਸੀ ਨਹੀਂ, ਇਹ ਡਾਂਗੋਕ੍ਰੇਸੀ ਹੈ। ਸੋ ਜਦੋਂ ਇਹ ਸਾਫ਼ ਆ ਵੀ ਚਾਹੇ ਪਾਰਲੀਮੈਂਟ ਆ ਤੇ ਚਾਹੇ ਸੜਕ ਆ, ਚਾਹੇ ਭਾਰਤ ਦਾ ਕੋਈ ਸ਼ਹਿਰ ਆ ਤੇ ਚਾਹੇ ਪੰਜਾਬ ਆ, ਚਾਹੇ ਰਾਜਧਾਨੀ, ਜਦੋਂ ਡਾਂਗ ਤੇ ਡੇਰਾ ਰੱਖ ਕੇ ਤੁਸੀਂ ਆਪਦੀ ਇੱਜ਼ਤ ਬਚਾ ਸਕਦੇ ਹੋ, ਜਦੋਂ ਤੁਸੀਂ ਜੇ ਜਿਉਣਾ, ਜਿੰਨਾ ਟਾਈਮ ਜਿਉਣਾ ਅਣਖ ਤੇ ਇੱਜ਼ਤ ਨਾਲ ਜੇ ਜਿਉਣਾ, ਤਾਂ ਫਿਰ ਭਾਈ ਤੁਹਾਨੂੰ ਲੜਨਾ ਪੈਣਾ। ਤੇ ਇਸ ਮਾਹੌਲ ਦੇ ਵਿੱਚ ਜਿਹੜੇ ਬੰਦੇ ਮੱਤਾਂ ਦਿੰਦੇ ਨੇ ਕਿ ਨਹੀਂ ਜੀ ਚੱਡਿਆਂ 'ਚ ਪੂਛ ਲੈ ਕੇ ਜਿਉਣਾ ਸਿੱਖ ਲਓ, ਮਾਤਾ ਦਾ ਮਾਲ ਬਣ ਕੇ ਕਲਗੀਧਰ ਦੇ ਲਾਲ ਨਾ ਬਣੋ, ਉਹਨਾਂ ਤੇ ਫਿਰ ਲਾਹਣਤਾਂ ਪਾਉਣ ਨੂੰ ਜੀ ਕਰਦਾ ਨਾ। ਹੁਣ ਇੱਥੇ ਫਰੀਦਕੋਟ ਦਾ ਗੁਰਦੁਆਰਾ ਗ੍ਰੀਨ ਐਵਨਿਊ, ਅੱਜ ਆ ਗੁਰਸੇਵਕ ਸਿੰਘ ਭਾਣਾ ਤੇ ਹੋਰ ਕਈ ਨੌਜਵਾਨ ਉੱਥੇ ਗਏ ਆ। ਸਾਡੀਆਂ ਸਿੱਖਾਂ ਦੀਆਂ ਬੀਬੀਆਂ ਜੇ ਉਹਨਾਂ ਨੂੰ ਅਰਦਾਸ ਵਿੱਚ ਜਾਂ ਕਿਸੇ ਸਮਾਗਮ 'ਚ ਹੋਵੇ ਨਾ, ਤਾਂ ਲਾਸਟ ਮਿੰਟ ਦੇ ਜਦੋਂ ਆਨੰਦ ਪਿਆ ਮੇਰੀ ਮਾਏ ਸੁਣਦੀਆਂ, ਫੇਰ ਘਰੋਂ ਨਿਕਲਦੀਆਂ। ਉੱਥੇ ਇੱਕ ਹਿੰਦੂ ਜਿਹੜਾ ਮੁੰਡਾ ਹਿੰਦੀ ਬੋਲ ਰਿਹਾ, ਤਨਖਾਹ ਤੇ ਕਿਸੇ ਨੇ ਰੱਖਿਆ ਹੋਇਆ, RSS ਵਰਗੀ ਸੰਸਥਾ ਨੇ, ਉਹਨਾਂ ਨੂੰ ਯੋਗਾ ਸਿਖਾ ਰਿਹਾ ਲੰਗਰ ਹਾਲ ਦੇ ਵਿੱਚ। ਆਪ ਉਹ ਬਿਲਕੁਲ ਨੰਗਾ ਖੜਾ। ਆਪਣੇ ਆਮ ਪਿੰਡੂ ਜਿਹੜੇ ਬੰਦੇ ਆ, ਸਭ ਨੂੰ ਪਤਾ, ਸਿੱਖ ਨੂੰ, ਪੰਜਾਬੀ ਬੰਦੇ ਨੂੰ, ਕਿ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਵੜਨ ਸਾਰੀ ਸਿਰ ਤੇ ਜਾਂ ਤਾਂ ਰੁਮਾਲ ਬੰਨ ਲਓ ਜਾਂ ਦਸਤਾਰ ਜਾਂ ਜਿਵੇਂ ਮਰਜ਼ੀ ਸਿਰ ਢਕੋ। ਉਹ ਲੰਗਰ ਹਾਲ ਦੇ ਵਿੱਚ ਨੰਗੇ ਸਿਰ ਉਹਨਾਂ ਨੂੰ ਯੋਗਾ ਕਰਾ ਰਿਹਾ, ਪੁੱਠੀਆਂ ਸਿੱਧੀਆਂ ਜਿਹੀਆਂ ਹੋ ਕੇ ਉਹਨੂੰ ਦਿਖਾ ਰਹੀਆਂ। ਯੋਗਾ ਜੇ ਐਕਸਰਸਾਈਜ਼ ਵੀ ਆ ਤਾਂ ਫਿਰ ਭਾਈ ਉਹਦੇ ਲਈ ਸਾਡੇ ਕੋਲ ਲੰਗਰ ਹਾਲ ਨਹੀਂ ਹੈਗੇ। ਯੋਗਾ ਹਿੰਦੂ ਮਤ ਦਾ, ਸਾਡੇ ਤਾਂ ਗੁਰਮਤ ਵਿੱਚ ਇਹਨੂੰ ਰੱਦ ਕੀਤਾ ਹੋਇਆ। ਹੁਣ ਜਿਹੜੇ ਜ਼ਿਆਦਾ ਸਿਆਣੇ ਜੰਮੇ ਅੱਜ ਕੱਲ ਵੀ ਨਹੀਂ ਜੀ, ਫੇਰ ਕੀ ਹੋ ਗਿਆ, ਕਈ ਕਹਿਣਗੇ ਜੀ ਉਹ ਜੀ ਮੁਸਲਮਾਨ ਪੜ੍ਹਨ ਆਉਂਦੇ ਨੇ, ਉਹ ਨਮਾਜ਼ ਬਾਹਲਾ, ਕਈ ਵਾਰ ਤੁਸੀਂ ਕਹਿ ਦਿੰਦੇ ਹੋ ਇਹਨਾਂ ਦੀ ਨਮਾਜ਼ ਕਰਾ ਦਿਓ ਲੰਗਰ ਹਾਲ 'ਚ, ਤੇ ਜੇ ਉਹ ਯੋਗਾ ਕਰਨ ਆ ਗਏ ਤਾਂ ਫੇਰ ਕੀ ਹੋ ਗਿਆ। ਭਾਈ ਮੁਸਲਮਾਨਾਂ ਤੋਂ ਅੱਜ ਦੀ ਤਰੀਕ 'ਚ ਸਾਡੇ ਘੱਟੋ ਘੱਟ ਪੰਜਾਬ ਦੇ ਵਿੱਚ ਓਨਾ ਖਤਰਾ ਨਹੀਂ ਹੈਗਾ ਜਿਵੇਂ ਗਰੂਮਿੰਗ ਦਾ ਇੱਕ ਚੈਪਟਰ ਕਈ ਥਾਂ ਤੇ ਹੈਗਾ, ਸਮੱਸਿਆ ਹੈ। ਉਹਨਾਂ ਨੂੰ ਵੀ ਨੇੜੇ ਬਾਹਲਾ ਲਾਉਣਾ ਚਾਹੀਦਾ, ਆਪੋ ਨੂੰ ਆਪਣੇ ਧਰਮ 'ਚ ਪ੍ਰਪੱਕ ਰਹਿਣਾ ਚਾਹੀਦਾ। ਜਿਵੇਂ ਕਹਿੰਦੇ ਆ ਤੂੰ ਗਠੜੀ ਸੰਭਾਲ, ਤੈਨੂੰ ਚੋਰ ਨਾਲ ਕੀ, ਤੂੰ ਆਪਦੀ ਨਵੇੜ, ਤੈਨੂੰ ਹੋਰ ਨਾਲ ਕੀ। ਹੁਣ ਜੇ ਆਪਾਂ ਯੋਗਾ ਵਾਲੇ ਰੋਡੇ ਭੋਡੇ ਸੱਦ ਕੇ ਲੰਗਰ ਹਾਲ ਦੇ ਵਿੱਚ ਆਪਣੀਆਂ ਤੀਵੀਆਂ ਉਹਨਾਂ ਦੇ ਮੂਹਰੇ ਬਿਠਾ ਦਈਏ ਵੀ ਪੁੱਠੀਆਂ ਸਿੱਧੀਆਂ ਹੋਈ ਜਾਓ ਇਹਦੇ ਮੂਹਰੇ, ਤੇ ਫੇਰ ਬਾਅਦ 'ਚ ਜਦੋਂ ਕੋਈ ਚੰਦ ਚੜ ਜਾਂਦਾ, ਨਾਲੇ ਅਗਲਾ ਕਹਿੰਦਾ ਜੀ ਗੁਰਦੁਆਰੇ ਵਿੱਚ ਯੋਗਾ ਸਿਖਾਉਣ ਆਇਆ ਹੋਇਆ, ਉਹਨੂੰ ਫਲਾਨੀ ਨੂੰ ਲੈ ਗਿਆ, ਫਿਰ ਉਹਦੇ 'ਚ ਚੰਗਾ ਆਪਣਾ ਚੰਗੇ ਫੁੱਲ ਪੈਂਦੇ ਆਪਣੇ ਵੀ ਇਹ ਕੰਮ ਆਪਾਂ ਕਰਵਾਈਏ। ਪਰ ਗੁਰਦੁਆਰੇ ਦੇ ਵਿੱਚ ਇਹ ਕੰਮ ਹੋ ਰਿਹਾ ਤੇ 3 ਸਾਲ ਤੋਂ, ਉਹ ਕਹਿੰਦਾ ਸੀ ਤਾਂ ਹਰ ਸਾਲ ਇੱਥੇ 3 ਸਾਲ ਹੋ ਗਏ ਜੀ ਗਰਮੀਆਂ 'ਚ ਇਹ ਕੰਮ ਕਰਦੇ। ਪੰਜਾਬ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਗੁਰਦੁਆਰੇ ਵਿੱਚ ਕਿਹੋ ਜਿਹੇ ਕੜਮ ਚੌਧਰੀ ਮੂਹਰੇ ਪ੍ਰਧਾਨ ਬੜੇ ਹੋਏ ਨੇ, ਜਿਨ੍ਹਾਂ ਨੂੰ ਜਦੋਂ ਕੋਈ ਹਿੰਦੀ ਬੋਲਣ ਵਾਲਾ ਮਿਲ ਜੇ ਨਾ, ਫਿਰ ਉਹਨਾਂ ਨੂੰ ਚਾਹ ਚੜ ਜਾਂਦਾ ਵੀ ਹਿੰਦੀ ਮੇਂ ਬਾਤ ਕਰਨੇ ਵਾਲਾ ਆ ਗਿਆ ਹੈ, ਆਓ ਜੀ ਆਓ ਗੁਰਦੁਆਰੇ ਚਾਹ ਕਰੋ, ਆਓ ਕਰੋ। ਤੇ ਇਸ ਮਾਹੌਲ ਦੇ ਵਿੱਚ ਅਗਲਿਆਂ ਨੂੰ, ਹਿੰਦੀ ਬੋਲਣ ਵਾਲਿਆਂ ਨੂੰ ਜਿਹੜਾ ਫਤੂਰ ਚੜਿਆ ਹੋਇਆ, ਮੈਂ ਅੱਗੇ ਵੀ ਕਹਿਣਾ ਹੁੰਨਾ ਬਈ ਤੁਸੀਂ ਇੱਕ 50 ਕਿੱਲਿਆਂ ਵਾਲਾ ਜੱਟ ਜ਼ਿਮੀਂਦਾਰ ਹੋਵੇ, ਉਹ ਖੜਾ ਦੇਖਿਓ ਕਿਤੇ, ਤੇ ਕਦੇ ਤੁਸੀਂ ਇੱਕ ਰਕਸ਼ੇ ਵਾਲੇ ਦੀ ਬੋਲੀ ਦੇਖਿਓ। ਚੰਡੀਗੜ੍ਹ ਦੇ ਵਿੱਚ ਨਾ ਕਿਸੇ ਰਕਸ਼ੇ ਵਾਲੇ ਨਾਲ ਗੱਲ ਕਰਕੇ ਦੇਖਿਓ, ਤੁਹਾਨੂੰ ਪਤਾ ਲੱਗੂਗਾ ਵੀ ਉਹ ਕਿੱਥੋਂ ਬੋਲਦਾ। ਤੇ ਸਾਡੇ ਇੱਥੇ ਕਹਿੰਦੇ ਕਿ ਹੁੰਦਾ ਬੰਦਾ ਫਾਰਚੂਨਰ ਵਾਲਾ ਵੀ, ਉਹਨੂੰ ਕੁਛ ਨਹੀਂ, ਉਹ ਕਹਿੰਦਾ ਤੂੰ ਕੀ ਚੀਜ਼ ਆ, ਤੈਨੂੰ ਪਤਾ ਚੰਡੀਗੜ੍ਹ ਵਾਲੇ ਅਸੀਂ। ਆ ਸਾਡੇ ਸਾਹਮਣੇ ਦਿੱਲੀ ਦੀ ਜਾਂ ਜੈਪੁਰ ਦੀ ਇੱਕ ਵੀਡੀਓ ਆ, ਗੋਰੇ ਮੀਆਂ ਬੀਵੀ ਦੋ ਬਜ਼ੁਰਗ ਵਾ, ਦੋਨੇ ਹੀ ਉਹ ਕਾਫੀ, ਉਹ ਕਿਤੇ ਘੁੰਮਣ ਆਏ, ਆਟੋ ਕਰ ਲਿਆ। ਆਟੋ ਦੇ ਵਿੱਚ ਕੋਈ ਚੀਜ਼ ਖਾ ਕੇ ਉਹਨੇ ਬਾਹਰ ਸੜਕ ਤੇ ਸਿੱਟਦੀ, ਆਟੋ ਵਾਲੇ ਭਈਏ ਨੇ, ਉਹਨੇ ਵਿਚਾਰੇ ਨੇ ਕਿਤੇ ਆਪਦੇ ਸੁਭਾਅ ਅਨੁਸਾਰ ਕਿਤੇ ਟੋਕਿਆ ਹੋਣਾ ਵੀ ਐ ਨਹੀਂ ਕਰੀਦਾ ਹੁੰਦਾ, ਕਿਉਂਕਿ ਗੋਰੇ ਲੋਕਾਂ ਦਾ ਕਲਚਰ ਥੋੜਾ ਜਿਹਾ ਹੋਰ ਤਰੀਕੇ ਦਾ। ਲੈ ਵੀ ਉਹਨੇ ਸੜਕ ਤੇ ਹੀ ਢਾ ਲਿਆ ਬੱਕਰੇ ਵਾਂਗੂ। ਆ ਵੀਡੀਓ ਸਾਡੇ ਸਾਹਮਣੇ ਆ, ਟੁੱਟ ਟੁੱਟ ਕੇ ਪੈਂਦਾ, ਲੋਕ ਉਹਨੂੰ ਛਡਾਉਣ ਲੱਗੇ ਨੇ, ਤੇ ਉਹ ਜਿਹੜਾ ਬਜ਼ੁਰਗ ਗੋਰਾ, ਉਹ ਤੋਂ ਲੱਤਾਂ ਮਾਰ ਮਾਰ ਕੇ ਢਿੱਡ 'ਚ ਉਹਦੀ ਲੱਤ ਸ਼ਾਇਦ ਉਹਦੀ ਫ੍ਰੈਕਚਰ ਕਰਤੀ ਆ, ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ। ਉਹ ਜਿਹੜੀ ਗੋਰੀ ਵਿਚਾਰੀ ਉਹਦੇ ਨਾਲ ਆ ਬਿਰਧ, ਉਹ ਨਾ ਤਾਂ ਉਹ ਸਾਂਭਿਆ ਜਾਂਦਾ, ਤੇ ਲੋਕ ਵਿਚਾਰੇ ਆਲੇ ਦੁਆਲੇ ਖੜੇ ਨੇ। ਇਹ ਜਿਹੜੀ ਉਹਨਾਂ ਨੂੰ ਹੰਕਾਰ ਚੜਿਆ ਹੋਇਆ ਨਾ, ਫਤੂਰ ਚੜਿਆ ਹੋਇਆ, ਜੇ ਤਾਂ ਸਿੱਖਾਂ ਨੇ ਡਾਂਗਾ ਕਿਰਪਾਨਾਂ ਵਾਲਾ ਕੰਮ ਬਰਾਬਰ ਰੱਖ ਲਿਆ ਤਾਂ ਥੋੜਾ ਬਹੁਤਾ ਵਿਚਾਰ ਰੱਖ ਲਾਂਗੇ। ਅਦਰਵਾਈਜ਼ ਹਿੰਦੂ ਤਵਦਾ, ਹਿੰਦੂ ਕੱਟੜਵਾਦ ਦਾ ਬਹੁਤ ਜ਼ਿਆਦਾ ਇੱਥੇ ਜਿਹੜਾ ਕੰਮ ਆ ਉਹ ਚੜ ਰਿਹਾ। ਦੂਜੇ ਪਾਸੇ ਸਾਡਾ ਹਾਲ ਇਹ ਆ ਵੀ ਅੱਧੇ ਕੁ ਕਹਿੰਦੇ ਆ ਬਾਬੇ ਧੁੰਮੇ ਵਰਗੇ ਵੀ RSS ਨੂੰ, BJP ਨੂੰ ਮਹਾਨ ਇੱਥੇ ਲੈ ਕੇ ਆਉਣਾ ਜੀ ਉਹਨਾਂ ਨੂੰ ਛੇਤੀ। ਇੱਕ ਆ ਸਾਡੇ ਸਾਹਮਣੇ ਬੈਠਾ
ਸਿਰ ਤੇ ਪੱਗ ਬੰਨੀ ਆ ਬਹੁਤ ਵੱਡੀ ਸਾਰੀ, ਤੇ ਅੱਗ ਦੀ ਧੂਣੀ ਲਾ ਕੇ ਧੁੱਪੇ ਬੈਠਾ, ਤੇ ਮਗਰ ਲਿਖਿਆ ਹੋਇਆ ਅਗਨੀ ਤਪੱਸਿਆ, ਸਰਬੱਤ ਦੇ ਭਲੇ ਵਾਸਤੇ, ਰਾਹੁਲ ਗਾਂਧੀ ਦੇ PM ਬਣਨ ਵਾਸਤੇ, ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਵਾਸਤੇ। ਹੁਣ ਜਾਂ ਤਾਂ ਇਹਦੇ ਛਿੱਤਰ ਨਹੀਂ ਫਿਰਿਆ ਉਦੋਂ ਚੱਜ ਹੱਲ ਆ ਜਦੋਂ ਕਾਂਗਰਸ ਦਾ ਰਾਜ ਹੁੰਦਾ ਸੀ, ਤੇ ਜਾਂ ਅਜੇ ਕੋਈ ਇਹਦਾ ਦਿਮਾਗ ਜਿਹੜਾ ਹੈਗਾ ਉਹ ਹਿੱਲ ਲੱਗਿਆ ਵੀ ਜ਼ਿਆਦਾ ਪੈ ਗਈਆਂ ਕਦੇ, ਗਰਮੀ ਦੇ ਵਿੱਚ ਚਾਰਕ ਰੱਖ ਕੇ ਪਾਥੀਆਂ ਲਾ ਕੇ ਅੱਗ ਬਹਿ ਗਿਆ ਵੀ ਅਗਨੀ ਤਪੱਸਿਆ ਕਰ ਰਹੇ ਹਾਂ। ਕੀ ਇਹਦੀ ਸਾਰੀ ਵਾਕਫੀਅਤ ਵਿੱਚੋਂ ਇਹਦੇ ਧੀ ਭੈਣ, ਕੋਈ ਮਾਮਾ ਮਾਸੜ, ਕੋਈ ਰਿਸ਼ਤੇਦਾਰ, ਕੋਈ ਯਾਰ ਦੋਸਤ ਕੋਈ ਹੈ ਨਹੀਂ ਜਿਹੜਾ ਇਹਨੂੰ ਸਮਝਾ ਸਕੇ ਵੀ ਸਰਦਾਰ ਜੀ ਪੂਰੀ ਕੌਮ ਤਾਂ ਪਿੱਟ ਕੇ ਵਰ ਗਿਆ, ਜੂਨ 84 ਹੁਣ ਨਿਕਲ ਕੇ ਗਿਆ, ਤੂੰ ਇਹਨਾਂ ਦਿਨਾਂ 'ਚ ਕਾਂਗਰਸ ਦੇ ਲਈ ਅਗਨੀ ਤਪੱਸਿਆ ਵੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਾਉਣਾ, ਕੀ ਕਰੋਗੇ ਇਹਨਾਂ ਲੋਕ। ਖੈਰ ਅੱਜ ਇੱਕ ਹੋਰ ਗੱਲ ਜਿਹੜੀ ਵਾਪਰੀ ਆ ਉਹ ਇਹ ਆ ਕਿ PTC ਦਾ ਸਰਵੋ ਸਰਵਾ ਰਿਹਾ, PTC ਪ੍ਰਕਾਸ਼ ਟ੍ਰੇਡਿੰਗ ਕਾਰਪੋਰੇਸ਼ਨ ਜਾਣੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਜੋ ਅਦਾਰਾ ਹੈ, ਉਹਦੇ ਵਿੱਚ ਡਾਕਟਰ ਰਵਿੰਦਰਾ ਨਰਾਇਣ ਬਹੁਤ ਚਰਚਿਤ ਰਿਹਾ, ਕਈ ਰੌਲੇ ਪਏ ਨੇ। ਤੇ ਜਦੋਂ ਇਹ ਮਸਲਾ ਉੱਠਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਜੋ ਦਰਬਾਰ ਸਾਹਿਬ ਤੋਂ ਕੀਰਤਨ ਰਿਲੇ ਹੁੰਦਾ, ਵੀ ਉਹ ਕੱਲਾ ਇਹਨਾਂ ਕੋਲੇ ਕਿਉਂ ਹੋਵੇ, ਕਿਉਂਕਿ ਇਹ ਲੋਕ ਉਹਦੇ ਸਿਰ ਤੇ ਅਰਬਾਂ ਫਤੀ ਬਣੇ ਫਿਰਦੇ ਆ, ਬਾਹਰਲੇ ਮੁਲਕਾਂ 'ਚ ਕੈਨੇਡਾ ਅਮਰੀਕਾ 'ਚ ਲੋਕ ਦੇਖਦੇ ਆ ਦਰਬਾਰ ਸਾਹਿਬ ਤੋਂ ਆ ਰਿਹਾ ਕੀਰਤਨ, ਤੇ ਬਾਕੀ ਫਿਰ ਸਾਰਾ ਦਿਨ PTC ਉਹਨਾਂ ਨੇ, ਉਹ ਇਹ ਚੱਕਰ ਦੇ ਵਿੱਚ PTC ਵਾਲਾ ਵਿਵਾਦ ਕਾਫੀ ਸਰਕਾਰੀ ਤੌਰ ਤੇ ਵੀ ਉਹ ਗੱਲ ਬਣੀ। ਉਹ ਚੱਕਰ ਦੇ ਵਿੱਚ ਉਹਨੇ ਹੁਣ ਸ਼੍ਰੋਮਣੀ ਕਮੇਟੀ ਨੂੰ ਪੇਸ਼ਕਸ਼ ਕੀਤੀ ਆ ਕਿ ਮੈਂ GTC ਬਣਾਇਆ, ਉਹਨੇ ਇੱਕ ਚੈਨਲ ਬਣਾਇਆ GTC, ਹੋ ਸਕਦਾ ਉਹਦੇ ਪਿੱਛੇ ਵੀ ਬਾਦਲ ਪਰਿਵਾਰ ਹੀ ਹੋਵੇ, ਤੇ ਉਹ ਕਹਿੰਦਾ ਜੀ ਮੈਨੂੰ ਦਿਓ ਅਧਿਕਾਰ, ਜਿਵੇਂ PTC ਤੇ ਆਉਂਦਾ ਸੀ ਮੈਂ 24 ਘੰਟੇ ਤੁਹਾਡਾ ਜਿਹੜਾ ਗੁਰਬਾਣੀ ਪ੍ਰਚਾਰ ਲਈ ਚੈਨਲ ਆ ਉਹ ਚਲਾ ਦਿਆ ਕਰੂੰਗਾ। ਹੁਣ ਸਿੱਖ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਦਾ ਆਪਦਾ ਚਲਾਉਣਾ ਨਹੀਂ, ਜਿਨ੍ਹਾਂ ਨੇ PTC ਤੇ ਦੇਖਿਆ ਪਹਿਲੋਂ ਕਿੰਨੇ ਸਾਲ, ਉਹ ਵੀ ਸਾਰੇ ਕਹਿੰਦੇ ਆ ਵੀ ਸਾਨੂੰ ਤਾਂ ਔਖਾ ਹੀ ਕਰਤਾ ਤੁਸੀਂ। ਸੋ ਲੱਗਦਾ ਇਹ ਆ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਲਈ ਪੈਸਿਆਂ ਦਾ ਜੁਗਾੜ ਇਸ ਰਾਹ ਰਾਹੀਂ ਕਰੂ। ਬਾਬਾ ਧੁੰਮਾ ਜੀ ਕਹਿੰਦੇ ਆ ਕਿ ਮਹਾਰਾਸ਼ਟਰ ਦੇ ਵਿੱਚ ਹੀ ਸਾਡਾ ਉਹਨਾਂ ਨਾਲ ਗੱਠਜੋੜ ਆ, ਪੰਜਾਬ 'ਚ ਸਾਡਾ ਕੋਈ ਨਹੀਂ। ਮਹਾਰਾਸ਼ਟਰ ਦੀ ਵੀਡੀਓ ਆ ਗਈ ਆ ਜਿਹਦੇ ਵਿੱਚ ਘਰਾਂ 'ਚ ਵੜ ਕੇ ਸਿੱਖਾਂ ਤੋਂ ਕਿਰਪਾਨਾਂ ਖੋਹੀਆਂ ਜਾ ਰਹੀਆਂ ਨੇ। ਬਾਬਾ ਧੁੰਮਾ ਜੀ ਨੇ ਬੋਲਣਾ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੀ ਹੈ। ਖੈਰ ਗੱਲ ਹੁਣ ਚੱਲਦੀ ਆ ਗਿਆਨੀ ਰਘਵੀਰ ਸਿੰਘ ਦੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ, ਹੈੱਡ ਗ੍ਰੰਥੀ ਵੀ ਰਹੇ ਨੇ ਦਰਬਾਰ ਸਾਹਿਬ, ਤੇ ਉਹਨਾਂ ਨੇ ਅੱਜ ਜਿਹੜੀ ਬਰਗਾੜੀ ਤੇ ਬਾਈਬਲ ਕਾਂਡ ਦੀ ਜਾਂਚ ਕਰਨ ਵਾਲੀ ਪੁਲਿਸ ਜਾਂਚ ਟੀਮ ਆ ਉਹਦੇ ਸਾਹਮਣੇ ਪੇਸ਼ ਹੋ ਕੇ ਕਿਹਾ ਕਿ ਜੀ 2 ਦਸੰਬਰ 2024 ਨੂੰ ਮੇਰੇ ਸਾਹਮਣੇ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਸੀ ਕਿ ਬਰਗਾੜੀ ਬਾਈਬਲ ਕਾਂਡ ਅਸੀਂ ਐ ਕੀਤਾ, ਗੋਲੀ ਚੱਲੀ, ਜੋ ਵੀ ਉਹ ਸਾਰਾ ਕੁਝ। ਹੁਣ ਇਹ ਰੌਲਾ ਪੈਣਾ ਹੀ ਸੀ, ਪੈ ਗਿਆ ਪੰਥ 'ਚ ਕਿ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਈ ਕਿਸੇ ਕਾਰਵਾਈ ਨੂੰ ਦੁਨਿਆਵੀ ਜਿਹੜੀਆਂ ਅਦਾਲਤਾਂ ਨੇ ਜਾਂ ਸਿਸਟਮ ਆ ਉਹਦੇ 'ਚ ਵਰਤਿਆ ਨਹੀਂ ਜਾ ਸਕਦਾ। ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਨਹੀਂ ਪੇਸ਼ ਹੋ ਸਕਦਾ, ਤੇ ਸਾਬਕਾ ਜਥੇਦਾਰ ਦਾ ਵੀ ਨਹੀਂ ਪੇਸ਼ ਹੋਣਾ ਬਣਦਾ ਵੈਸੇ, ਪਰ ਗਿਆਨੀ ਰਘਵੀਰ ਸਿੰਘ ਨੇ ਜਿਹੜੀ ਇਹ ਗੱਲ ਕੀਤੀ ਆ ਉਹਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਕਾਫੀ ਜ਼ਿਆਦਾ ਗੜਬੜਾ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਣ ਉਹਨੇ 2 ਦਿਨ ਬਾਅਦ ਹੀ, 3 ਦਿਨ ਬਾਅਦ ਹੀ, 10 ਦਿਨ ਬਾਅਦ ਹੀ ਮਾਘੀ ਦੇ ਮੇਲੇ ਤੇ ਮੁਕਤਸਰ ਦੇ ਵਿੱਚ ਕਹਿਤਾ ਸੀ ਕਿ ਮੈਂ ਤਾਂ ਵੈਸੇ ਹੀ ਮੰਨਿਆ ਸੀ, ਉਦੋਂ ਹੀ ਅਕਾਲ ਤਖਤ ਤੇ ਸੱਦ ਲੈਂਦੇ। ਗਿਆਨੀ ਰਘਵੀਰ ਸਿੰਘ ਨੇ ਉਸ ਮੌਕੇ ਤਾਂ ਚੱਜ ਹੱਲ ਦੀ ਕੋਈ ਗੱਲ ਨਹੀਂ ਕੀਤੀ, ਉਲਟਾ ਬਾਦਲਕਿਆਂ ਦਾ ਪੱਖ ਪੂਰਦਾ ਰਿਹਾ। ਜੇ ਉਹ ਆ ਗਏ ਦੂਜੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਸੀ ਹੁਕਮਨਾਮੇ ਦੇ ਰਾਹੀਂ, ਉਹਨਾਂ ਨੂੰ ਵੀ ਕਹਿਤਾ ਵੀ ਤੁਸੀਂ ਭਰਤੀ ਕਰ ਲਓ। ਜਦੋਂ ਧਾਮੀ ਹੁਣੀ ਯਾਨੀ ਕਿ ਬਾਦਲ ਸੈਨਾ ਵਾਲੇ ਆਉਂਦੇ ਸੀ ਇਹਨਾਂ ਨੂੰ ਵੀ ਹਾਮੀ ਭਰ ਦਿੰਦਾ ਸੀ। ਬਤੌਰ ਜਥੇਦਾਰ ਜਿੰਨਾ ਨਿਰਾਸ਼ ਗਿਆਨੀ ਰਘਵੀਰ ਸਿੰਘ ਨੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ, ਤੇ ਹੁਣ ਚੇਤੇ ਆ ਗਿਆ ਕਿ ਮੇਰੇ ਸਾਹਮਣੇ ਉਹ ਮੰਨਿਆ ਸੀ। ਜੇ ਉਦੋਂ ਸੱਦਿਆ ਹੁੰਦਾ ਫਿਰ ਦੁਬਾਰਾ ਉਹ ਤੋਂ ਕਹਾਇਆ ਹੁੰਦਾ, ਉਹਦੀ ਵੀਡੀਓ ਬਣੀ ਹੁੰਦੀ ਵੀ 2 ਵਾਰੀ ਮੰਨਿਆ ਜੀ, 1 ਵਾਰੀ ਛੱਡ ਕੇ, ਫਿਰ ਸ਼ਾਇਦ ਕੋਈ ਗੱਲ ਹੁੰਦੀ। ਫਿਰ ਇਹ ਵੀ ਸੀ ਵੀ ਇਹਨੂੰ ਜਥੇਦਾਰ ਨੂੰ ਉੱਥੇ ਖੜਾ ਕਰਕੇ ਇਹ ਕਹਾਉਣ ਦੀ ਕੀ ਲੋੜ ਸੀ, ਜਿਹੜੀ ਆਮ ਆਦਮੀ ਪਾਰਟੀ ਨੇ, ਕਿਉਂਕਿ ਨਵੀਂ ਯਾਰੀ ਪਈ ਆ ਨਾ। ਕਿਹੜੀ ਯਾਰੀ? ਆ ਜਿਹੜਾ ਕਾਨੂੰਨ ਬਣਾਇਆ ਗੁਰੂ ਗ੍ਰੰਥ ਸਾਹਿਬ ਵਾਲਾ, ਇਹਦੇ ਵਿੱਚ ਰਘਵੀਰ ਸਿੰਘ ਭਗਵੰਤ ਮਾਨ ਵਾਲੀ ਸਰਕਾਰ ਦਾ ਖਾਸ ਮਖਾਸ ਬਣਿਆ ਹੋਇਆ। ਚਲੋ ਹੁਣ ਉਹਦੇ ਵਿੱਚ ਇਹਨਾਂ ਨੇ ਇਹ ਚੰਦ ਚਾੜਤਾ। ਇਹਦੇ ਨਾਲੋਂ ਚੰਗਾ ਸੀ ਕੋਈ ਉੱਥੇ ਹੋਰ ਆਪਦਾ ਕੋਈ ਸਿੱਖ
ਕੋਈ ਹੋਰ ਬੰਦਾ ਸਰਕਾਰ ਖੜਾ ਕਰ ਲੈਂਦੀ, ਕੋਈ CID ਵਾਲਾ, ਕੋਈ ਥਾਣੇਦਾਰ, ਕੋਈ ਹੋਰ, ਵੀ ਜੀ ਮੈਂ ਉਦੋਂ ਉੱਥੇ ਸੀ, ਮੇਰੇ ਸਾਹਮਣੇ ਆ, ਮੰਨਿਆ ਵਾ, ਦੇਖੋ ਜੀ ਆ ਵੀਡੀਓ ਆ, ਗੱਲ ਤਾਂ ਉਹੀ ਬਣ ਜਾਣੀ ਸੀ। ਪਰ ਪਤਾ ਨਹੀਂ ਕਿਉਂ ਕੌਮ ਦਾ ਜਲੂਸ ਕਢਾਉਣ ਵਾਲੀ ਗੱਲ ਕੀਤੀ ਆ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੋਂ ਇਹ ਗੱਲ ਕਹਾਈ ਗਈ। ਹੁਣ ਜਥੇਦਾਰ ਦੀ ਪਦਵੀ ਬਾਰੇ ਜੇ ਸੋਚੀਏ ਤਾਂ ਬਾਦਲ ਕਿਆ ਨੇ, ਜਿਹੜੇ ਜਥੇਦਾਰ ਤਾਂ ਉਹਨਾਂ ਦੀ ਬੋਲੀ ਬੋਲਦੇ ਆ, ਉਹਨਾਂ ਦਾ ਤਾਂ ਬਾਅਦ ਵਿੱਚ ਵੀ ਖਿਆਲ ਰੱਖਦੇ ਆ। ਚੇਤੇ ਆ ਨਾ ਗਿਆਨੀ ਗੁਰਬਚਨ ਸਿੰਘ, ਜਿਹਨੂੰ ਸਾਰੀ ਕੌਮ ਗਾਲਾਂ ਕੱਢਦੀ ਮਰ ਗਈ, ਪਰ ਇਹਨਾਂ ਨੇ ਲਾਇਆ ਨਹੀਂ। ਜੇ ਲਾਇਆ ਤਾਂ ਫਿਰ ਉਦੋਂ ਲੋਕ ਹੈਰਾਨ ਹੋ ਗਏ 2024 ਦੀ 2 ਦਸੰਬਰ ਨੂੰ ਕਿ ਉਹਨੂੰ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਪੂਰੀਆਂ ਸੁੱਖ ਸਹੂਲਤਾਂ ਮਿਲ ਰਹੀਆਂ ਨੇ, ਕਿਉਂਕਿ ਉਹ ਚਹੇਤਾ ਸੀ ਬਾਦਲ ਕਿਆਂ ਦਾ। ਪਰ ਜਿਹੜਿਆਂ ਨੇ ਇਹਨਾਂ ਨੂੰ, ਚਾਹੇ ਉਹ ਗਿਆਨੀ ਭਾਈ ਰਣਜੀਤ ਸਿੰਘ ਜਥੇਦਾਰ, ਤੇ ਚਾਹੇ ਇਹ ਗਿਆਨੀ ਹਰਪ੍ਰੀਤ ਸਿੰਘ ਆ, ਗਿਆਨੀ ਰਘਵੀਰ ਸਿੰਘ ਆ, ਇਹਨਾਂ ਨੂੰ ਫਿਰ ਇੰਨਾ ਕੁ ਡੱਕਰਦੇ ਆ, ਫਿਰ ਉਹ ਬਾਗੀ ਹੋ ਜਾਂਦੇ ਆ। ਚਲੋ ਭਾਈ ਰਣਜੀਤ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਸਿਆਸੀ ਤੌਰ ਤੇ ਬੋਲਦੇ ਕਰਦੇ ਆ ਜਾਂ ਪੰਥਕ ਤੌਰ ਤੇ ਬੋਲਦੇ ਕਰਦੇ, ਪਰ ਗਿਆਨੀ ਰਘਵੀਰ ਸਿੰਘ ਵਾਲਾ ਕੰਮ ਬੜਾ ਔਖਾ ਜਿਹਾ ਹੋ ਗਿਆ। ਅੱਜ ਬਹੁਤ ਸਾਰੇ ਲੋਕਾਂ ਨੂੰ ਵਧੀਆ ਲੱਗਦਾ ਹੋਣਾ ਕਿ ਸੁਖਬੀਰ ਬਾਦਲ ਟੰਗਿਆ ਜਾਊ, ਸੁਖਬੀਰ ਬਾਦਲ ਦੇ ਖਿਲਾਫ ਬੋਲਿਆ, ਵਧੀਆ ਹੋ ਗਿਆ। ਪਰ ਸੱਚਾਈ ਇਹ ਆ ਕਿ ਸਾਡੇ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਵਿੱਚੋਂ ਇਸ ਗੱਲ ਦੇ ਵਿੱਚ ਸਿੱਧੀ ਜੀ ਗੱਲ ਆ ਕਿ ਜਦੋਂ ਕੋਈ ਸਿੱਖ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਉੱਥੇ ਮਸਲਾ ਸੁਲਝਾ ਲਿਆ ਜਾਂਦਾ, ਬਾਅਦ ਵਿੱਚ ਉਸ ਗੱਲ ਦਾ ਕੋਈ ਇਉਂ ਨਹੀਂ ਹੁੰਦਾ। ਸਰਜੀਤ ਸਿੰਘ ਬਰਨਾਲੇ ਨੇ ਸਾਡੇ ਹੁਣ ਦੇ ਵੇਲਿਆਂ 'ਚ ਸਭ ਤੋਂ ਭੈੜੀ ਹਰਕਤ ਕੀਤੀ ਸੀ, ਜਦੋਂ ਦਰਬਾਰ ਸਾਹਿਬ ਦੇ ਵਿੱਚ ਇੰਦਰਾ ਗਾਂਧੀ ਵਾਂਗੂ ਹੀ ਖਾਕੀ ਵਰਦੀ ਭੇਜੀ ਸੀ। ਖਾਕੀ ਵਰਦੀ ਭੇਜਣ ਕਰਕੇ ਇੰਦਰਾ ਗਾਂਧੀ ਹੈ ਜਿਹੜੀ, ਉਹ ਸਿੰਘਾਂ ਨੇ ਸੋਧਾ ਲਾ। ਬਰਨਾਲਾ ਜਿਹੜਾ ਸੀ ਉਹ ਬਾਅਦ 'ਚ ਅਕਾਲ ਤਖਤ ਤੇ ਪੇਸ਼ ਹੋਇਆ, ਉਹਨੂੰ ਬੰਨ੍ਹ ਕੇ ਉਹਦੇ ਗਲ 'ਚ ਤਖਤੀ ਪਾ ਕੇ ਕਾਫੀ ਉਹ ਤੋਂ ਸਿੱਖਾਂ ਦਾ ਜਿਹੜਾ ਗੁੱਸਾ ਠੰਡਾ ਕਰਨ ਵਾਂਗੂ ਪ੍ਰੋਫੈਸਰ ਦਰਸ਼ਨ ਸਿੰਘ ਨੇ ਜੋ ਵੀ ਕਰਿਆ ਉਹ ਸਾਰਿਆਂ ਦੇ ਇਤਿਹਾਸ। ਪਰ ਬਾਅਦ ਵਿੱਚ ਹੁਣ ਉਹ ਗੱਲ ਬਾਰ-ਬਾਰ ਚਿਤਾਰਦੇ ਨਹੀਂ ਵੀ ਕਿਉਂਕਿ ਸਾਡੀ ਰਵਾਇਤ ਆ ਵੀ ਉਦੋਂ ਜਿਹੜਾ ਕੁਝ ਕਹਿਣਾ ਸੀ ਕਹਿ ਲਿਆ, ਹੁਣ ਨਹੀਂ। ਇਹਨੂੰ ਇਵੇਂ ਹੀ ਹੋਰ ਬੜੇ ਮਸਲੇ ਨੇ, ਜਦੋਂ ਕਿਸੇ ਸਿੱਖ ਨੇ ਜਾਂ ਲੀਡਰ ਨੇ ਕੋਈ ਗੜਬੜ ਕੀਤੀ, ਉਹਨੂੰ ਅਕਾਲ ਤਖਤ ਤੋਂ ਜਦੋਂ ਤਨਖਾਹ ਲੱਗ ਜਾਂਦੀ ਆ ਫਿਰ ਕੋਈ ਦੁਬਾਰਾ ਨਹੀਂ ਕਹਿੰਦਾ। ਪਰ ਇੱਥੇ ਤਾਂ ਸੁਖਬੀਰ ਹੋਣਾ ਨੇ ਵੀ ਚੰਦ ਚਾੜਿਆ ਹੋਇਆ, ਇਹ ਮੁੱਕਰ ਗਏ। ਤੇ ਜੇ ਮੁੱਕਰ ਗਏ ਸੀਗੇ, ਜੇ ਉਹਨਾਂ ਨੇ ਤਨਖਾਹ ਭੁਗਤੀ ਨਹੀਂ ਪੂਰੀ, ਤਾਂ ਫਿਰ ਅੱਜ ਇਹ ਜਿਹੜਾ ਹੈਗਾ ਗਿਆਨੀ ਰਘਵੀਰ ਸਿੰਘ, ਇਹਨੂੰ ਪੁੱਛਣਾ ਤੇ ਇਹ ਬਣਦਾ ਫਿਰ ਉਦੋਂ ਸਰਟੀਫਿਕੇਟ ਕਿਉਂ ਫੜਾਤਾ ਸੀਗਾ ਵੀ ਤੁਸੀਂ ਆਪਦੀ ਤਨਖਾਹ ਮੁਕੰਮਲ ਕਰ ਲਈ ਹੈ। ਸੋ ਇਸ ਤਰੀਕੇ ਨਾਲ ਸਿੱਖਾਂ ਨੂੰ, ਕੌਮ ਨੂੰ, ਪੂਰੀ ਨੂੰ ਵਿਪਤਾ 'ਚ ਫਸਾਉਣਾ। ਸਭ ਨੂੰ ਪਤਾ ਕਿ ਜਦੋਂ ਦਾ ਬਾਦਲ ਕਿਆਂ ਦਾ ਕਬਜ਼ਾ, ਜਦੋਂ ਟੌੜਾ ਸੀ ਨਾ ਜਥੇਦਾਰ ਟੌੜਾ, ਉਹਦੇ 'ਚ ਬੜੀਆਂ ਘਾਟਾਂ ਸੀ, ਪਰ ਉਹ ਇੱਕ ਬੈਲੈਂਸ ਬਣਾ ਕੇ ਰੱਖਦਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਉਹ ਅਕਾਲੀ ਲੀਡਰਸ਼ਿਪ ਅਤੇ ਅਕਾਲ ਤਖਤ ਦੇ ਜਥੇਦਾਰ ਦੇ ਵਿਚਾਲੇ ਇੱਕ ਪੁਲ ਵਾਂਗੂ ਕੰਮ ਕਰਦਾ ਸੀ। ਤੇ ਉਹ ਅਕਾਲ ਤਖਤ ਦੇ ਅਹੁਦੇ ਨੂੰ ਜਾਂ ਵਕਾਰ ਨੂੰ ਉਹਦੇ ਵੇਲੇ ਘੱਟੋ ਘੱਟ ਜਥੇਦਾਰ ਦੀ ਪਦਵੀ ਜਿਹੜੀ ਆ ਉਹ ਇਸ ਤਰੀਕੇ ਨਾਲ ਨਹੀਂ ਸੀ ਹੋ ਸਕੀ। ਪਰ ਜਦੋਂ ਉਹ ਚਲੇ ਗਿਆ, ਉਦੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਾਉਣ ਲੱਗੇ ਬੌਣੇ ਕੱਦ ਦੇ, ਛੋਟੇ ਛੋਟੇ ਐਵੇਂ ਜਿਨ੍ਹਾਂ ਦਾ ਕੋਈ ਕੱਦ ਕਰਦਾ। ਉਹ ਤਾਂ ਇਸ ਕਰਕੇ ਲਾਏ ਵੀ ਕਿਤੇ ਟੌੜੇ ਵਾਂਗੂ ਕੋਈ ਉੱਠ ਕੇ ਵੱਡਾ ਨਾ ਬਣ ਜੇ। ਪਰ ਇਹਨਾਂ ਨੇ ਗਾਹਾਂ ਜਥੇਦਾਰ ਵੀ ਉਹੋ ਜਿਹੇ ਲਵਾਉਣੇ ਸ਼ੁਰੂ ਕਰਤੇ। ਇਹਦਾ ਨਤੀਜਾ ਕੀ ਨਿਕਲਿਆ ਕਿ ਅੱਜ ਸਾਡੀ ਕੌਮ ਦੇ ਸਾਹਮਣੇ ਉਹਨਾਂ ਵਿੱਚੋਂ ਹੀ ਇੱਕ ਜਥੇਦਾਰ ਰਘਵੀਰ ਸਿੰਘ ਆ, ਜਿਹੜੇ ਉਹ ਜਾ ਕੇ ਪੁਲਿਸ ਮਹਿਕਮੇ ਕੋਲ ਖੜ ਕੇ ਉੱਥੇ ਲੱਗੇ ਹੋਏ ਨੇ ਕਿ ਜੀ ਐਂ ਹੋਇਆ ਸੀ ਤੇ ਉਹ ਹੋਇਆ ਸੀ। ਜੇ ਕੱਦ ਕਰਤਾਰ ਵਾਲੇ ਲੋਕ ਹੁੰਦੇ, ਜੇ ਸਮਝਦਾਰ ਲੋਕ ਹੁੰਦੇ, ਤਾਂ ਕਾਹਨੂੰ ਇਹ ਭਾਣੇ ਵਾਪਰਦੇ। ਪਹਿਲਾਂ ਵੀ ਇੱਕ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁੰਦਿਆਂ ਇਹ ਹਾਈ ਕੋਰਟ ਚਲੇ ਗਿਆ ਸੀ ਕਿ ਜੀ ਮੈਨੂੰ ਕਿਤੇ ਲਾਹ ਨਾ ਦੇਣ ਜਥੇਦਾਰੀ ਤੋਂ। ਇਹ ਕੀ ਤਰੀਕਾਕਾਰ ਹੋਇਆ। ਸੋ ਸਾਡੀ ਕੌਮ ਦਾ, ਸਾਡੇ ਧਰਮ ਦਾ ਜਿਹੋ ਜਿਹਾ ਹਾਸੋਹੀਣਾ ਹਾਲ ਬਣਾਇਆ ਜਾ ਰਿਹਾ, ਉਹਦੇ ਲਈ ਜ਼ਿੰਮੇਵਾਰ ਤਾਂ ਹੈ ਬਾਦਲ ਪਰਿਵਾਰ। ਪਰ ਕੱਲਾ ਬਾਦਲ ਕਿਆਂ ਨੂੰ ਦੋਸ਼ ਦੇ ਕੇ ਨਹੀਂ ਸਰਨਾ। ਆਪਾਂ ਸੋਚੋ ਕਿ ਆਪਣੀ ਕੌਮ ਜਿਹੜੀ ਹੈ ਉਹ ਕਦੋਂ ਇਸ ਜੰਜਾਲ ਚੋਂ ਨਿਕਲਣ ਲਈ ਕੋਈ ਉਪਰਾਲੇ ਕਰ ਰਹੀ ਹੈ। ਕੋਈ ਹੋਰ ਦਿਖਦਾ ਅਲਟਰਨੇਟਿਵ ਜਿਹਦੇ ਵੱਲ ਆਪਾਂ ਕਹੀਏ ਕਿ ਸਿੱਖਾਂ ਨੂੰ ਇਸ ਤਰੀਕੇ ਨਾਲ ਚਾਹੀਦਾ, ਐਂ ਕਰ ਲੈਣਾ ਚਾਹੀਦਾ। ਸਾਡੇ ਸਾਰੇ ਤਾਕਤਾਂ ਦਾ ਟੇਢੇ ਮੇਢੇ ਢੰਗ ਤਰੀਕੇ ਨਾਲ ਦਿੱਲੀ ਦਰਬਾਰ ਕੋਲ ਇਹ ਅਧਿਕਾਰ ਆ। ਇੱਥੇ ਅੰਮ੍ਰਿਤਸਰ ਵੀ ਜਦੋਂ ਪਹਿਲੀ ਵਾਰ ਚੋਣ ਹੁੰਦੀ ਹੈ ਤਾਂ DC ਬਹਿੰਦਾ ਵਿੱਚ। ਹਜੂਰ ਸਾਹਿਬ ਦਾ ਤੇ ਪਟਨਾ ਸਾਹਿਬ ਦੇ ਵੀ ਸਾਰੇ ਪ੍ਰਬੰਧ ਦੇ ਵਿੱਚ ਸਰਕਾਰ ਦੀ ਪੂਰੀ ਘੁਸਪੈਠ ਆ।
ਸਾਡੇ ਤਾਕਤਾਂ ਤੱਕ ਦੇ ਸਿਸਟਮ ਦੇ ਵਿੱਚ ਹੁਣ ਸਰਕਾਰ ਦੀ ਘੁਸਪੈਠ, ਇਸ ਦੌਰ ਵਿੱਚ ਸਾਡੇ ਸਾਰਿਆਂ ਦੇ ਲਈ ਇਹ ਚਿੰਤਾ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਇੱਕ ਪਾਸੇ ਇੰਡੀਅਨ ਸਟੇਟ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੂੰ ਤਬਾਹ ਕਰਨ ਲਈ, ਭਜਾਉਣ ਲਈ, ਖਰਾਬਾ ਕਰਨ ਲਈ ਦਿਨ ਰਾਤ ਲੱਗੀ ਹੋਈ ਹੈ। ਦੂਜੇ ਪਾਸੇ ਸਾਡੀਆਂ ਆਪਦੀਆਂ ਗੜਬੜਾਂ ਤੇ ਆਪਦੀਆਂ ਗਲਤੀਆਂ ਨੇ, ਜਿਨ੍ਹਾਂ ਕਰਕੇ ਸਾਡਾ ਕੰਮ ਦਿਨੋਂ ਦਿਨ ਵਿਗੜਦਾ ਜਾ ਰਿਹਾ। ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਸਾਰੇ ਕਾਸੇ ਨੂੰ ਜਿਹੜੇ ਖੋਰੇ ਲੱਗ ਰਹੇ ਨੇ, ਇਹਨਾਂ ਦੀ ਇਕੱਲੀ ਚਰਚਾ ਕਰਕੇ ਨਹੀਂ, ਇਹਨਾਂ ਉੱਤੇ ਕੰਮ ਕਰਨ ਦੀ ਲੋੜ ਆ, ਮੈਦਾਨ ਵਿੱਚ ਆਉਣ ਦੀ ਲੋੜ ਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਇਹੋ ਜਿਹੀ ਵਿਧ ਬਣੇ ਕਿ ਇਹ ਸਾਰੇ ਕਾਸੇ ਤੋਂ ਸਾਡਾ ਖਹਿੜਾ ਛੁੱਟੇ। ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।